जी वालेकुम अस्सलाम। चलो जी, बड़ी बड़ी देर कर देती है जी। दोस्तों, मैं एक अर्ज करता चलूं कि शहजाद आमिर ने रिक्वेस्ट की थी कि मैं पंजाबी में बात कर सकता हूं बेहतर तरीके से। तो आइंदा भी जो दोस्त बात करना चाहें अपनी इलाकाई जुबानों में वो कर सकते हैं। दूसरे दोस्त भी, सराइकी दोस्त भी, और जो जो जुबानें कम से कम मैं समझता हूँ उनमें वो बात कर सकते हैं। तो अगर नहीं भी मैं समझ सकता तो वो अपना पैगाम जो है वो रिकॉर्ड करवा सकते हैं इस तरह से। तो सबके लिए सब यहाँ पे खुश आमदीद हैं। जी जी जनाब। हाँ जी, अस्सलाम वालेकुम। बड़ी मेहरबानी। अच्छा, मेरे को रिपीट कर रहे होंगे। अच्छा, कोई गल नहीं, थोड़ा जिहा उच्चा बोलो। अच्छा, मैं ये अर्ज कर रहा सी कि ਜਿਹੜਾ ਨਾ ਪੰਜਾਬੀ ਦੇ ਵਿੱਚ ਬੋਲਣਾ ਥੋੜਾ ਜਿਹਾ ਮੈਨੂੰ ਜ਼ਿਆਦਾ ਆਸਾਨ ਰਹਿੰਦਾ ਹੈ। ਮੈਨੂੰ ਥੋੜਾ ਜਿਹਾ ਉਰਦੂ ਦੇ ਵਿੱਚ ਥੋੜਾ ਜਿਹਾ ਮੇਰੇ ਨਾ ਉਹ ਮੂੰਹ 'ਚ ਬਹੁਤੇ ਵਲ ਜਿਹੇ ਪੈਣੇ ਸ਼ੁਰੂ ਹੋ ਜਾਂਦੇ ਨੇ। ਤੇ ਇਸ ਗੱਲੋਂ ਮੈਂ ਤੁਹਾਨੂੰ ਰਿਕੁਐਸਟ ਕੀਤੀ ਸੀ, ਬੜੀ ਮੁਹੱਬਤ ਹੈ ਦੋਸਤਾਂ ਦੀ, ਸਾਰੇ ਭਰਾਵਾਂ ਦੀ ਜਿਹੜੇ ਆਪਣਾ ਉਹਨੂੰ ਪੰਜਾਬੀ ਨੂੰ ਕਬੂਲ ਕਰ ਲੈਣ। ਤੇ ਨਹੀਂ ਤੇ ਮੈਂ ਮਤਲਬ ਜੇ ਬਹੁਤਾ ਰੌਲਾ ਹੋਇਆ ਤੇ ਉਰਦੂ ਵੀ ਸਾਡੀ ਕੌਮੀ ਜ਼ੁਬਾਨ ਹੈ ਜੀ, ਤੇ ਅਸੀਂ ਜਨਾਬ ਉਰਦੂ ਨਾਲ ਵੀ ਜ਼ਰੂਰ ਪਿਆਰ ਰੱਖਦੇ ਹਾਂ। ਤੁਸੀਂ ਗੱਲ ਕਰੋ ਜਿਹਦੇ ਚ ਕੰਫਰਟੇਬਲ ਫੀਲ ਕਰਦੇ ਹੋ ਉਹਦੇ ਚ ਹੀ ਗੱਲ ਕਰੋ। बिस्मिल्ला। मैं असल च अपनी पहले हो रही सी गुफ्तगू अपने राणा साहब नाल, उस हवाले नाल ही मैं तो उन्होंने जी जो उन्होंने स्टेटस पाया है कि हो सकता है फैसल मीर दूजे नंबर ते आ जाए। अखा बंद करके फॉलो ना करो, वो बड़े टोए च डिगनगे तो जनाब अपनी पार्टी दी प्रमोशन कर रहे ने। ਅਸੀਂ ਠਹਿਰੇ ਗੈਰ ਜਾਨਬਦਾਰ ਜਿਹੇ ਬੰਦੇ ਉਹ ਤਾਂ ਪਾਰਟੀ ਦੀ ਪ੍ਰਮੋਸ਼ਨ ਕਰ ਰਹੇ ਨੇ। ਤੁਹਾਨੂੰ ਪਤਾ ਲੋਕਾਂ ਦਾ ਇੱਥੇ ਮਾਈਂਡਸੈਟ ਹੁੰਦਾ ਹੈ ਸਾਡੇ ਪੰਜਾਬ 'ਚ ਕਿ ਅਗਰ ਕੈਂਡੀਡੇਟ ਕੰਟੈਸਟ ਨਹੀਂ ਕਰ ਰਿਹਾ, ਤੁਹਾਨੂੰ ਯਾਦ ਹੋਣਾ ਹੈ ਕਿ ਯਾਕੂਬ ਸਿੱਧੂ ਹੁੰਦਾ ਸੀ ਚੂਨੀਆ 'ਚ, ਵਕੀਲ ਸੀ, ਫੌਤ ਹੋ ਗਿਆ ਅੱਲਾ। ਉਹਦੇ ਮੁਕਾਬਲੇ 'ਚ ਇੱਕ ਰਾਓ ਕਯੂਮ ਸਾਹਿਬ ਸਨ, ਉਹ ਵੀ ਅੰਗੂਠਾ ਛਾਪ ਸਨ, ਔਰ ਪੀਰ ਮੁਖਤਾਰ ਅਹਿਮਦ ਸੀ, ਉਹ ਵੀ ਅੰਗੂਠਾ ਛਾਪ ਸੀ। ਤੇ ਯਾਕੂਬ ਸਿੱਧੂ ਬਹੁਤ ਪੜ੍ਹਿਆ ਲਿਖਿਆ ਆਦਮੀ ਸੀ, ਲੇਕਿਨ ਉਹਨੂੰ ਕਦੀ ਕੋਈ ਵੋਟ ਨਹੀਂ ਸੀ ਦਿੰਦਾ। ਔਰ ਉਹਦੀ ਬੁਨਿਆਦੀ ਵਜ੍ਹਾ ਇਹ ਸੀ ਕਿ ਜਦੋਂ ਲੋਕਾਂ ਨੂੰ ਕਿਹਾ ਜਾਂਦਾ ਸੀ ਕਿ ਯਾਰ ਤੁਸੀਂ ਇਹ ਪੜ੍ਹੇ ਲਿਖੇ ਬੰਦੇ ਨੂੰ ਕਿਉਂ ਵੋਟ ਨਹੀਂ ਦਿੰਦੇ, ਤੇ ਉਹ ਕਹਿੰਦੇ ਸੀ ਜੀ ਇਹਨੇ ਕਿਹੜਾ ਜੱਜ ਆਣਾ। ਤੇ ਉਹ ਤੁਹਾਨੂੰ ਪਤਾ ਸ਼ਰਾਫਤ ਭਾਈ ਜਿਹੜੇ ਨੇ ਉਹ ਜ਼ਿਆਦਾ ਵਾਕਿਫ ਨੇ ਮੁਕਾਮੀ ਸਿਆਸਤ ਤੋਂ ਔਰ ਮਾਈਂਡਸੈਟ ਤੋਂ, ਤੇ ਉਹ ਅਸਲ 'ਚ ਉਹ ਜ਼ਹਿਨੀ ਤੌਰ ਤੇ ਲੋਕਾਂ ਨੂੰ ਤਿਆਰ ਕਰ ਰਹੇ ਨੇ ਕਿ ਨਹੀਂ ਇੰਜ ਵੀ ਹੋ ਸਕਦਾ ਹੈ, ਹਾਲਾਂਕਿ ਇੰਜ ਨਹੀਂ ਹੋ ਸਕਦਾ। ਹਾਂ, ਐਡੀ ਲੁੱਟ ਨਹੀਂ ਸਹੀ। ਉਹ ਪੱਕਾ ਰਾਣਾ ਪੱਕਾ ਸਿਆਸਤਦਾਨ ਹੈ ਉਹ। ਮਾਸ਼ਾਅੱਲਾ ਜਿਹੜਾ ਹੈ ਨਾ ਉਹ ਕੋਈ 15-20 ਦਰਜੇ ਦਾ ਦਲਦਲਾ ਨਹੀਂ ਆਇਆ ਕਿ ਹੇਠਲੀ ਉੱਤੇ ਹੋ ਜਾਏ। ਹਾਂ, ਤੇ ਤੁਸੀਂ ਆਪਣੀ ਮਾਸ਼ਾਅੱਲਾ ਬੈਠੇ ਹੋਏ ਸਨ ਅੱਗੇ। ਬਾਹਰ ਦੀ ਸੁਣਾਓ ਤੁਸੀਂ। ਇਹ ਦੱਸੋ ਕਿ ਕਿੱਥੇ ਹੋ, ਕੈਨੇਡਾ ਹੋ ਜਾਂ ਅਮਰੀਕਾ ਹੋ? ਨਹੀਂ, ਮੈਂ ਸਾਈਂ ਇਸ ਟਾਈਮ ਤਾਂ ਮੈਂ ਜੋਹਾਨਸਬਰਗ ਆਇਆ ਹੋਇਆ ਪ੍ਰੋਜੈਕਟ ਇੱਕ ਦੇ ਸਿਲਸਿਲੇ ਦੇ ਵਿੱਚ। ਮੈਂ ਮੋਸਟਲੀ ਯੂਰਪ ਮੇਰਾ ਜ਼ਿਆਦਾ ਰਹਿੰਦਾ, ਡੈਨਮਾਰਕ ਤੇ ਸਵੀਡਨ ਉਸ ਸਾਈਡ ਦੇ ਉੱਤੇ ਨਾ। ਅੱਛਾ ਅੱਛਾ, ਸਕੈਂਡੀਨੇਵੀਅਨ ਕੰਟਰੀ। ਹਾਂਜੀ, ਮੈਂ ਅਸਲ ਦੇ ਵਿੱਚ ਸ਼ੁਰੂ ਤੋਂ ਮੇਰਾ ਖੈਰ ਤਾਲੁਕ ਆਈਟੀ ਨਾਲ ਹੀ ਹੈ। ਚੂਨੀਆਂ ਦੇ ਵਿੱਚ ਵੀ ਮੈਂ ਹੀ ਪਾਗਲ ਸਾਂ, ਉੱਥੇ ਲਿਜਾ ਇੰਟਰਨੈਟ ਵੀ ਮੈਂ ਸ਼ੁਰੂ ਕਰਵਾਇਆ, ਕੰਪਿਊਟਰ ਦੀ ਜਿਹੜੀ ਐਜੂਕੇਸ਼ਨ ਵੀ ਮੈਂ ਤਕਰੀਬਨ ਉਹਦੇ ਸ਼ੁਰੂ ਕਰਵਾਈ। ਸਾਰੇ ਦੋਸਤ ਅਹਿਬਾਬ ਜਾਣਦੇ ਨੇ। ਤੇ ਉਦੋਂ ਜਦੋਂ ਪੁਰਾਣੇ ਵਕਤਾਂ ਦੇ ਵਿੱਚ 1996, 97, 98 ਦੀ ਗੱਲ ਹੈ, ਮਤਲਬ ਉਦੋਂ ਇਸ ਖਾਤੇ 'ਚ ਪੈ ਰਿਹਾ ਮੈਂ। ਤੇ ਖੈਰ ਪੰਜਾਬੀ ਮੇਰਾ ਪੰਜਾਬ ਯੂਨੀਵਰਸਿਟੀ ਤੋਂ ਮੈਂ ਸ਼ੁਰੂ ਕੀਤਾ ਸੀ ਇਹ ਕੰਪਿਊਟਰ, ਜਦੋਂ ਪਹਿਲੀ ਦਫਾ ਸ਼ੁਰੂ ਤਾਂ ਨਵਾਂ ਆਇਆ ਸੀ ਉੱਥੇ ਸਟੈਟਿਸਟਿਕਸ ਡਿਪਾਰਟਮੈਂਟ ਦੇ ਵਿੱਚ ਇਹਨਾਂ ਦੇ ਨਾ। ਤੇ ਉੱਥੋਂ ਨਿਕਲ ਕੇ ਫਿਰ ਮੈਂ BCS ਕੀਤਾ। ਇੱਕ ਇੰਟਰਨੈਸ਼ਨਲ ਕਾਲਜ ਹੈਗਾ, ਅਮਰੀਕਨ ਇੰਟਰਨੈਸ਼ਨਲ ਕਾਲਜ ਸੀ ਅੱਜ ਕੱਲ੍ਹ ਇਹਨਾਂ ਦੀ। ਉਦੋਂ ਹੁੰਦਾ ਸੀ ਉਹ ਉਧਰ ਗੁਲਬਰਗ ਵਾਲੇ ਪਾਸੇ ਜਿੱਥੇ ਪੈਪਸੀ ਵਾਲਿਆਂ ਦੀ ਇਹਨਾਂ ਦੀ ਆਇਆ ਸੀ। ਹੁਣ ਤਾਂ ਹੈਗਾ ਆ ਗਿਆ ਇੱਥੇ ਮੂਨ ਮਾਰਕੀਟ ਦੇ ਕੋਲ ਕਰਕੇ ਸਾਹਮਣੇ ਕਰਕੇ ਇਹਨਾਂ ਦਾ ਮੈਂ ਜਦ ਲਾਸਟ ਟਾਈਮ ਮੈਂ ਦੇਖਿਆ ਸੀ। ਤੇ ਉਹ BCS ਵਗੈਰਾ ਕਰਨ ਤੋਂ ਬਾਅਦ ਮੈਂ ਫਿਰ ਕਾਲਜ ਵੀ ਬਣਾਈ ਰੱਖਿਆ ਮੈਂ ਲਾਹੌਰ ਵੀ।
ਮੂਨ ਮਾਰਕੀਟ ਮੈਂ ਪਾਕ ਕੰਪਿਊਟਰ ਕਾਲਜ ਦੇ ਨਾਂ ਤੇ ਬਣਾਈ ਰੱਖਿਆ। ਫਿਰ ਉੱਥੋਂ ਫਿਰ ਮੈਂ ਨਿਕਲ ਕੇ ਚੂੜੀਆਂ ਦੀ ਥੋੜੀ ਜਿਹੀ ਖਿਦਮਤ ਕਰਨ ਦੇ ਹਵਾਲੇ ਨਾਲ ਚਲਾ ਗਿਆ ਕਿ ਚਲੋ ਚੂੜੀਆਂ 'ਚ ਵੀ ਜਿਹੜਾ ਕੰਪਿਊਟਰ ਨੂੰ ਥੋੜਾ ਜਿਹਾ ਤਰਵੀਜ ਦਿੱਤੀ ਜਾਵੇ। ਤੇ ਉੱਥੇ ਕੁਝ ਦੋਸਤ ਇਹੋ ਜਿਹੇ ਮਿਲੇ ਜਿਹੜੇ ਮਤਲਬ ਜਿਨ੍ਹਾਂ ਨੂੰ ਪੈਸਾ ਬਹੁਤਾ ਅਜ਼ੀਜ਼ ਸੀ ਤੇ ਉਹ ਬਾਕੀ ਚੀਜ਼ਾਂ ਖੈਰ ਕਦੀ ਬੈਠਾਂਗੇ ਇਨਸ਼ਾਅੱਲਾ ਗੱਪਸ਼ਪ ਲਾਵਾਂਗੇ, ਗੁਫ਼ਤਗੂ ਹੋਏਗੀ ਤੇ ਉਹ ਤੁਹਾਨੂੰ ਸਾਰੀ ਕਹਾਣੀ ਦੱਸਾਂਗੇ ਕਿ ਉੱਥੇ ਕੌਣ ਕੌਣ। ਉੱਥੋਂ ਦੀ ਸੁਣਾਓ ਕਿ ਉੱਥੇ ਕੀ ਤੁਸੀਂ ਫੀਲ ਕਰ ਰਹੇ ਹੋ ਬੀਇੰਗ ਪਾਕਿਸਤਾਨੀ, ਕਿਸ ਤਰ੍ਹਾਂ ਦਾ ਬਿਹੇਵੀਅਰ ਹੈ? ਕਿਉਂਕਿ ਪਿਛਲੇ 4-5 ਸਾਲ 'ਚ ਜਾਂ 8-10 ਸਾਲ 'ਚ ਕਾਫੀ ਤਬਦੀਲੀ ਆਈ ਹੋਣੀ ਹੈ ਟੈਰਰਿਜ਼ਮ ਦੀ ਵਜ੍ਹਾ ਤੋਂ ਵੀ। ਕੀ ਹਾਂਜੀ ਮੈਂ ਹਾਂਜੀ ਹੈ ਸਿਚੁਏਸ਼ਨ ਕਾਫੀ ਡਿਫਰੈਂਟ ਹੈ। ਮਤਲਬ ਮੈਂ ਮੇਰਾ ਜਿਹੜਾ ਤਲਕ ਵਾਸਤਾ ਰਹਿੰਦਾ ਹੈ ਸਕੈਂਡੀਨੇਵੀਅਨ ਕੰਟਰੀਜ਼ ਦਾ, ਖਾਸ ਤੌਰ ਤੇ ਇਹੋ ਜਿਹੇ ਨੇ ਜਿਹੜੇ ਮਤਲਬ ਥੋੜੇ ਜਿਹੇ ਇਸ ਹਵਾਲੇ ਨਾਲ ਬੜੇ ਹੀ ਉਹ ਹੈ ਨੇ, ਕਹਿ ਲਓ ਐਗਰੈਸਿਵ ਨੇ, ਕਿ ਉਹ ਜਿਹੜਾ ਤੁਹਾਨੂੰ ਜਿਹੜਾ ਨਾ ਥੋੜੇ ਬਹੁਤੇ ਤਾਨੇ ਵੀ ਦਿੰਦੇ ਰਹਿੰਦੇ ਨੇ, ਮਤਲਬ ਕਿ ਜੀ ਤੁਹਾਡੇ ਉੱਤੇ ਕੀ ਹੋ ਰਿਹਾ ਹੈ। ਫਿਰ ਉਸ ਦੇ ਹਵਾਲੇ ਨਾਲ ਮੇਰੇ ਨਾਲ ਇੱਕ ਦੋ ਐਸੇ ਵਾਕਿਆਤ ਹੋਏ ਨੇ ਕਿ ਮੈਂ ਉੱਥੇ ਸਵੀਡਨ ਇੱਕ ਦੋ ਦਫਾ ਉਤਰਿਆ ਤੇ ਮਤਲਬ ਜਹਾਜ਼ ਦੇ ਵਿੱਚ ਵੀ ਮਾਈਆਂ ਬੀਬੀਆਂ ਕੋਈ ਜਿਹੜੀਆਂ ਇੱਕ ਦਫਾ ਤੇ ਇੱਕ ਮਾਈ ਜਿਹੜੀ ਉਹਨੇ ਨਰਸ ਨੂੰ, ਉਹਨੂੰ ਕੀ ਆਪਣਾ ਨਰਸ ਨੂੰ ਕਹਿਣਾ ਪਿਆ, ਰੋਜ਼ ਨੂੰ ਬੁਲਾ ਕੇ ਉਹਨੂੰ ਕਹਿੰਦੀ ਜੀ ਇਹ ਅਗਰ ਕੋਈ ਹੋਰ ਕਿਤੇ ਸੀਟ ਖਾਲੀ ਹੈਗੀ ਨਾ ਤੇ ਮੈਨੂੰ ਉੱਥੇ ਲੈ ਜਾ। ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਬੀਬੀ ਗੱਲ ਇਹ ਆ ਕਿ ਤੂੰ ਪਰੇਸ਼ਾਨ ਨਾ ਹੋ ਮਾਂ, ਮੈਂ ਆਪ ਉੱਠ ਕੇ ਚਲਾ ਜਾਣਾ ਤੇ ਤੂੰ ਜਿਹੜਾ ਮੈਨੂੰ ਪਤਾ ਕਿਸ ਚੱਕਰ ਚ ਡਰਨੀ ਪਈ ਹੈ, ਲੇਕਿਨ ਮੈਨੂੰ ਜਿਹੜੀ ਆਪਣੀ ਜ਼ਿੰਦਗੀ ਹੈ ਨਾ ਮੈਨੂੰ ਤੇਰੇ ਨਾਲੋਂ ਵੀ ਜ਼ਿਆਦਾ ਪਿਆਰੀ ਹੈ ਤੇ ਤੂੰ ਤਾਂ ਸ਼ਾਇਦ ਐਂਡ ਕਰ ਕੀਤੀ ਬੈਠੀ ਆਪਣੀ ਜ਼ਿੰਦਗੀ ਦਾ, ਮੈਂ ਹਲੇ ਗੁਜ਼ਾਰਨੀ ਹੈ ਆਪਣੀ ਜ਼ਿੰਦਗੀ ਤੇ ਮੈਂ ਇਹੋ ਜਿਹੇ ਪੁੱਠੇ ਕੰਮਾਂ 'ਚ ਨਹੀਂ ਪੈਂਦਾ। ਬਾਕੀ ਗੱਲ ਇਹ ਹੈ ਕਿ ਜੇ ਮੈਂ ਜਾ ਕੇ ਉਹ ਅਗਲੀ ਸੀਟ ਤੇ ਫਟਣਾ ਹੈ ਨਾ ਤੇ ਉਹ ਪੂਰੇ ਜਹਾਜ਼ ਨਹੀਂ ਫਟਣਾ ਹੈ, ਇਸ ਕਰ ਤੂੰ ਅੱਗੇ ਜਾ ਕੇ ਤੂੰ ਬੈਠੇਂਗੀ ਤੇ ਤੇਰਾ ਉਹਦੇ ਨਾਲ ਕੋਈ ਫਰਕ ਨਹੀਂ ਪੈਣਾ। ਤੇ ਉਹ ਅਕਸਰ ਮਤਲਬ ਇਸ ਕਿਸਮ ਦੀ ਚੱਲਦੀ ਹੈ ਸਿਲਸਿਲਾ। ਤੇ ਇੱਕ ਪਰਸੈਪਸ਼ਨ ਅੱਛਾ ਨਹੀਂ ਸਰ ਮੈਂ ਹਾਂ ਤੇ ਉਹ ਥੋੜਾ ਜਿਹਾ ਸਿਲਸਿਲਾ ਹੈ ਜਿਹੜਾ ਪਾਕਿਸਤਾਨ ਦੇ ਖਾਸ ਤੌਰ ਤੇ ਹਵਾਲੇ ਨਾਲ। ਜਿਹੜਾ ਇੱਕ ਦੂਸਰਾ ਹੈ ਕਿ ਪਾਕਿਸਤਾਨ ਨੂੰ ਬਹੁਤ ਜ਼ਿਆਦਾ ਉਹ ਸਮਝਿਆ ਜਾਂਦਾ ਹੈ ਕਿ ਗੈਰ ਮਹਿਫੂਜ਼ ਹੈ। ਮਤਲਬ ਮੈਂ ਜਦੋਂ ਕਦੀ ਜਾਣਾ ਹੋਵੇ ਤੇ ਉਹ ਉਤੋਂ ਵਾਲੇ ਜਿਹੜੇ ਗੋਰੇ ਨੇ ਉਹ ਜਿਵੇਂ ਨਹੀਂ ਦੁਆਵਾਂ ਦੀ ਛਾਵਾਂ 'ਚ ਰੁਖਸਤ ਕਰਦੇ ਨੇ ਤੇ ਬਾਅਦ ਚੋਂ ਰਿਸੀਵ ਕਰਦੇ ਨੇ ਜਦੋਂ ਉਦੋਂ ਵੀ ਮਤਲਬ ਕਹਿੰਦੇ ਨੇ ਬਚ ਕੇ ਆ ਪਾਕਿਸਤਾਨੀ ਨੇ ਉੱਥੇ ਉਹ ਜਿਹੜੇ ਦੀਗਰ ਪਾਕਿਸਤਾਨੀ ਲੜਕੇ ਯੂਥ ਉੱਥੇ ਸੈਟਲ ਹੈ, ਉਹ ਤੁਹਾਨੂੰ ਕੀ ਲੱਗਦਾ ਕਿਸ ਤਰ੍ਹਾਂ ਦੇ ਨੇ? ਬਹੁਤ ਲਿਬਰਲ ਨੇ, ਆਜ਼ਾਦ ਖਿਆਲ ਨੇ, ਜਾਂ ਕੋਈ ਬੜੇ ਮਜ਼ਹਬੀ ਨੇ, ਕਿਸ ਤਰ੍ਹਾਂ ਦੇ ਨੇ ਉਹ? ਸੱਚੀ ਗੱਲ ਪੁੱਛੋ ਤੇ ਮਜ਼ਹਬੀ ਇੰਨਾ ਨਹੀਂ ਮੈਂ ਰੁਝਾਨ ਦੇਖਿਆ ਤੇ ਕਿਉਂਕਿ ਮੈਂ ਆਪਕੋ ਜ਼ਾਤੀ ਤੌਰ ਤੇ ਵੀ ਥੋੜਾ ਜਿਹਾ ਉਹ ਇਸ ਲੈਵਲ ਤੇ ਨਹੀਂ, ਪਹਿਲੇ ਚਲੋ ਭਾਵੇਂ ਰਹੇ ਲੇਕਿਨ ਹੁਣ ਥੋੜਾ ਜਿਹਾ ਆਪਣੇ ਆਪ ਨੂੰ ਦੂਰ ਹੀ ਥੋੜਾ ਜਿਹਾ ਰੱਖੀਦਾ ਉਸ ਹਵਾਲੇ ਨਾਲ, ਜਿੰਨੀ ਮਤਲਬ ਐਕਸੈਪਟਡ ਹੈ ਉਹਨਾਂ ਕੋਲ ਰੱਖੀਦਾ ਅਸੀਂ ਆਪਣੇ ਨਾਲ। ਤੇ ਇੱਥੇ ਘੱਟ ਨੇ ਮਤਲਬ ਜਿਹੜੇ ਸ਼ਿੱਦਤ ਪਸੰਦਾਨਾ ਜ਼ਹਿਨੀਅਤ ਦੇ ਜਿਹੜੇ ਲੋਕ ਨੇ ਨਾ ਜੀ, ਉਹ ਇਸ ਸਾਈਡ ਲਈ ਬਹੁਤ ਘੱਟ ਨੇ। ਦੂਸਰਾ ਬਲਕਿ ਤੁਸੀਂ ਹੈਰਾਨ ਹੋਵੋਗੇ ਕਿ ਸਵੀਡਨ ਔਰ ਡੈਨਮਾਰਕ ਇਸ ਸਾਈਡ ਤੇ ਪਾਕਿਸਤਾਨੀ ਬਹੁਤ ਘੱਟ ਨੇ। ਅਫਗਾਨੀ ਤੇ ਲਿਬਨਾਨ ਦੇ ਤੇ ਇਰਾਨੀ ਤੇ ਉਸ ਸਾਈਡ ਦੇ ਜਿਹੜੇ ਨਾ 15-20 ਸਾਲ ਤੋਂ 30 ਸਾਲ ਤੋਂ ਆ ਕੇ ਰਹਿ ਰਹੇ ਨੇ, ਲੇਕਿਨ ਪਾਕਿਸਤਾਨੀ ਆਪਣੇ ਬੜੇ ਘੱਟ ਗਏ। ਸਵੀਡਨ 'ਚ ਹੈ ਸੈਟਲਡ ਐਥੀਸਟ ਕਮਰ ਰਾਜਪੂਤ ਦਾਨਾ, ਨਾਮ ਸੁਣਿਆ ਹੈ ਮੈਂ ਵੈਸੇ ਰਾਜਪੂਤ ਦਾਨਾ ਕਾਫੀ ਐਕਟਿਵ ਹੈ ਉਹ ਸੋਸ਼ਲ ਮੀਡੀਆ ਤੇ। ਪਾਕਿਸਤਾਨ ਇੱਕ ਵਾਰੀ ਆਇਆ ਸੀ, ਮੁਲਾਕਾਤ ਹੋਈ ਸੀ ਉਹਦੇ ਨਾਲ। ਠੀਕ ਮੈਂ ਨਹੀਂ, ਮੇਰੀ ਖੈਰ ਹੋਈ ਨਹੀਂ ਉਹਨਾਂ ਨਾਲ, ਲੇਕਿਨ ਇਹ ਕਿ ਨਾਮ ਜ਼ਰੂਰ ਮੈਂ ਡੈਫੀਨੇਟਲੀ ਮੈਂ ਸੁਣਿਆ ਉਹਨਾਂ ਦਾ, ਦਾਨਾ ਦੇ ਤੌਰ ਤੇ ਜਿਹੜਾ ਨਾ ਥੋੜਾ ਜਿਹਾ ਜ਼ਿਹਨ ਚ ਆਉਂਦਾ। ਹਾਂ ਨਹੀਂ ਉਹ ਐਡੇ ਦਾਨਾ ਨਹੀਂ ਨੇ ਵੈਸੇ, ਬਹਰਹਾਲ ਮੌਜੂਦ ਕਾਫੀ ਨੇ। ਸਾਡੇ ਇੱਕ ਭੇਡ ਚਾਲ ਹੁੰਦੀ ਜਿਹੜੀ ਪੈ ਜਾਂਦੀ ਤੇ ਉਹ ਫਿਰ ਉਧਰ ਉਹ ਅਸੀਂ ਕੁਦਰਤੀ ਤੌਰ ਤੇ ਕੋਈ ਮਿਜ਼ਾਜ ਐਸਾ ਸਾਡੀ ਕੌਮ ਦਾ ਕਿ ਅਸੀਂ ਧੜੇਬੰਦੀਆਂ ਪਸੰਦ ਕਰਦੇ ਹਾਂ ਤੇ ਧੜਿਆਂ 'ਚ ਸ਼ਾਮਿਲ ਹੋ ਜਾਂਦੇ ਹਾਂ। ਅਸੀਂ ਕੋਈ ਜ਼ਿਆਦਾ ਹੱਕ ਸੱਚ ਦੀ ਤਲਾਸ਼ 'ਚ ਨਹੀਂ ਰਹਿੰਦੇ। ਇਹੋ ਹੀ ਜਿੱਧਰ ਬਹੁਤਾ ਸੱਜਣ ਹੈ ਉਧਰ ਬਹੁਤਾ ਟੁਰ ਪੈਂਦਾ। ਹਾਂ ਬਸ ਇੱਕ ਵਾਰੀ ਵੇਖੀਦਾ ਕਿ ਇਹ ਮੇਲ ਹੋ ਗਿਆ ਤੇ ਉਸ ਤੋਂ ਬਾਅਦ ਫਿਰ ਸਾਡੇ ਬ੍ਰੇਕ ਫੇਲ ਹੋ ਜਾਂਦੇ ਨੇ।
ਅਸੀਂ ਚੱਲ ਤੋਂ ਚੱਲਦੇ ਜਾਂਦੇ ਹਾਂ। ਦਾਖਾ ਮਿਲਣਾ ਚਾਹੀਦਾ ਨਾ ਜੀ, ਬਸ ਉਸ ਚੱਕਰ। ਹਾਂ, ਹਾਲਾਂਕਿ ਕੋਈ ਬੰਦਾ ਵੀ ਜਿਹੜਾ ਹੈ ਉਹ 100% ਦਰੁਸਤ ਨਹੀਂ ਹੁੰਦਾ ਔਰ 100% ਗਲਤ ਨਹੀਂ ਹੁੰਦਾ। ਨਹੀਂ, 16 ਨੇ ਗੱਲ ਜੇ, ਬਿਲਕੁਲ ਇਹ ਤੁਹਾਡੀ ਗੱਲ ਬਿਲਕੁਲ ਹੈ ਜੇ। ਤੇ ਆਪਾਂ ਜਨਾਬ ਮੀਆਂ ਸ਼ਹਿਜ਼ਾਦ ਮਾਨ ਸਾਹਿਬ ਚਾਹੇ ਜੀ ਹਲੇ ਬੈਠੇ ਨੇ, ਤੇ ਇਹਨਾਂ ਨੂੰ ਕੋਈ ਉਹ ਕਹਿੰਦੇ ਜੀ ਤੁਸੀਂ ਕੋਈ ਦਿਲਚਸਪ ਗੱਲ ਕਰੋ, ਕੋਈ ਤੁਸੀਂ ਤਾਂ ਮਤਲਬ ਆਪਣੇ ਆਪ ਨੂੰ ਹੀ ਵਹਾਈ ਜਾਂਦੇ ਜੇ ਬਹੁਤਾ। ਹਾਂ, ਤੁਸੀਂ ਦੱਸੋ ਕੋਈ ਉੱਥੋਂ ਦੀ। ਮੈਂ ਤਾਂ ਜਾਣਨਾ ਚਾਹ ਰਿਹਾ ਸਾਂ ਕਿ ਪਾਕਿਸਤਾਨ ਦੀ ਯੂਥ ਜਿਹੜੀ ਤੁਹਾਨੂੰ ਬਾਹਰ ਮਿਲਦੀ ਹੈ, ਸਪੈਸ਼ਲੀ ਪੰਜਾਬੀ ਦੇ ਹਵਾਲੇ ਨਾਲ, ਚਲੋ ਦੱਸ ਕਿ ਉਹ ਕਿਸ ਤਰ੍ਹਾਂ ਦਾ ਲਾਈਫ ਸਟਾਈਲ ਗੁਜ਼ਾਰ ਰਹੀ ਹੈ, ਕਿੰਨਾ ਇੱਕ ਹਕੀਕਤ ਦੇ ਕਰੀਬ ਹੈ ਔਰ ਕਿੰਨਾ ਇੱਕ ਦਿਖਾਵਾ ਹੈ, ਰਿਐਲਿਟੀ ਕੀ ਹੈ। ਵੀਰ ਜੀ ਮੈਂ ਤੁਹਾਨੂੰ ਜਿਹੜੀ ਜੈਨੂਅਨ ਸਿਚੁਏਸ਼ਨ ਅਗਰ ਤਾਂ ਤੁਸੀਂ ਇਹ ਪੁੱਛੋ ਨਾ ਕਿ ਮੁਲਕ ਦੇ ਹਵਾਲੇ ਨਾਲ ਸਾਡੀ ਯੂਥ ਕਾਫੀ ਜਿਹੜੀ ਨਾ ਉਹ ਪਰੇਸ਼ਾਨੀ ਦਾ ਸ਼ਿਕਾਰ ਹੋ ਜਾਂਦੀ ਹੈ। ਮਤਲਬ ਕੁਛ ਬਾਹਰ ਆ ਕੇ ਇੱਥੋਂ ਦੇ ਹਾਲਾਤ ਅੱਛੇ ਵੇਖ ਕੇ ਤੇ ਉਹਨਾਂ ਨੂੰ ਥੋੜਾ ਜਿਹਾ ਸਮਝ ਆ ਜਾਂਦੀ ਕਿ ਅਸਲ ਜ਼ਿੰਦਗੀ ਜਿਹੜੀ ਹੈ ਨਾ ਜੀ ਉਹ ਕੀ ਹੈ। ਤੇ ਉਸ ਹਵਾਲੇ ਨਾਲ ਉਹ ਜਦੋਂ ਮੁੜ ਕੇ ਪਿੱਛੇ ਵੇਖਦੇ ਨੇ ਨਾ ਜੀ ਪਾਕਿਸਤਾਨ ਨੂੰ, ਤੇ ਉੱਥੇ ਉਹ ਚੀਜ਼ਾਂ ਉਹਨਾਂ ਨੂੰ ਫਿਰ ਨਜ਼ਰ ਨਹੀਂ ਆਉਂਦੀਆਂ। ਉੱਥੋਂ ਫਿਰ ਜਿਹੜੇ ਪਾਕਿਸਤਾਨੀ ਉੱਥੇ ਜਾ ਕੇ ਜਿਹੜੇ ਕੁਝ ਫੜੇ ਵੀ ਗਏ ਨੇ, ਉਹ ਵੀ ਤਾਂ ਯੂਥ ਹੀ ਹੁੰਦੀ ਹੈ। ਉਹ ਕਿਸ ਤਰ੍ਹਾਂ ਦੇ ਲੋਕ ਨੇ ਸਰ? ਉਹ ਇੰਜੈਕਟ ਕਰ ਰਹੇ ਨੇ ਨਾ ਜੀ, ਮਤਲਬ ਪਾਕਿਸਤਾਨ ਦੇ ਵਿੱਚੋਂ ਉਹ ਲੋਕਾਂ ਨੂੰ, ਬਲਕਿ ਮੋਸਟਲੀ ਤਾਂ ਜਿਹੜੇ ਇੱਥੋਂ ਜਿਹੜੇ ਫੜੇ ਜਾ ਰਹੇ ਨੇ ਜੀ, ਉਹ ਤਾਂ ਲੋਕਲ ਜਿਹੜੇ ਇੱਥੋਂ ਦੇ ਉਹ ਜ਼ਿਆਦਾ ਇਨਵੋਲਵ ਹੋਏ ਨਹੀਂ ਹੁੰਦੇ। ਜਿਹੜੇ ਆਪਣੇ ਜਿਹੜੇ ਅਸੀਂ ਤਾਂ ਵੈਸੇ ਹੀ ਮਤਲਬ ਡਰਦੇ ਰਹੀਦਾ ਕਿ ਸਾਈਡ ਤੇ ਰਹੀਦਾ ਕਿ ਸਾਡੇ ਪਿੱਛੇ ਮਤਲਬ ਨਾ ਕਰ ਜਾਣ। ਦੱਸੋ ਕਿ ਤੁਸੀਂ ਤਾਂ ਫਸਟ ਜਨਰੇਸ਼ਨ ਹੋ ਨਾ ਉੱਥੇ ਗਏ ਹੋਏ ਹੋ, ਲੇਕਿਨ ਜਿਹੜੀਆਂ ਜਨਰੇਸ਼ਨਸ ਪਹਿਲੇ ਤੋਂ ਸੈਟਲ ਨੇ, ਜਿਨ੍ਹਾਂ ਦੇ ਬੱਚੇ ਜਵਾਨ ਹੋ ਗਏ ਨੇ, ਜਿਹੜੇ ਪੈਦਾ ਉੱਥੇ ਹੋਏ ਨੇ, ਉਹਨਾਂ ਲੋਕਾਂ ਦਾ ਉਸ ਯੂਥ ਦਾ ਨੂੰ ਕੈਸਾ ਪਾਇਆ ਤੁਸੀਂ? ਜਿਵੇਂ ਇੰਗਲੈਂਡ 'ਚ ਬਹੁਤ ਬੜਾ ਅਲਾਰਮਿੰਗ ਜੇ ਉਹ ਮਜ਼ਹਬੀ ਰੁਝਾਨ ਵਾਲੇ ਜਾ ਰਹੀ ਜੇ। ਉਹਦੀ ਵਜ੍ਹਾ ਵੀ ਮੈਂ ਦੱਸਣਾ ਕਿ ਉਹ ਸਾਡੇ ਜਿਹੜੀ ਜਨਰੇਸ਼ਨ ਪਹਿਲੇ ਪਹੁੰਚੀ ਸੀ ਨਾ ਜੀ, ਜਿਨ੍ਹਾਂ ਦੇ ਅੱਗੋਂ ਔਲਾਦ ਹੋਈ ਏ, ਸਾਨੂੰ ਮਤਲਬ ਉਹ ਸ਼ੁਰੂ ਤੋਂ ਹੀ ਤਕਲੀਫ ਰਹੀ ਕਿ ਯਾਰ ਅਸੀਂ ਤਾਂ ਦੂਰ ਬੈਠੇ ਆ, ਮਤਲਬ ਉਹ ਪਾਕਿਸਤਾਨ ਜੋ ਉੱਥੇ ਹੋਈ ਹੈ ਤੇ ਕੋਈ ਚਾਚਾ ਤਾਇਆ ਪਿਓ ਦਾਦਾ ਕੋਈ ਨਾ ਕੋਈ ਧਿਆਨ ਰੱਖਦਾ ਹੈ, ਤੇ ਇੱਥੇ ਜਿਹੜਾ ਨਾ ਉਹ ਐਕਸਟਰਾ ਕੌਸ਼ੀਅਸ ਹੋ ਕੇ ਨਾ ਤੇ ਉਹ ਬੱਚਿਆਂ ਨੂੰ ਮਜ਼ਹਬ ਵਾਲੇ ਪਾਸੇ ਜ਼ਿਆਦਾ ਪਾਇਆ ਗਿਆ ਹੈ ਕਿ ਜਿੰਨਾ ਜ਼ਿਆਦਾ ਮਤਲਬ ਉਹਨਾਂ ਨੂੰ ਬਹੁਤਾ ਸਗੋਂ ਪ੍ਰੈਸ਼ਰਾਈਜ਼ ਕਰਕੇ ਤੇ ਬੱਚਿਆਂ ਨੂੰ ਮਜ਼ਹਬ ਵਾਲੇ ਪਾਸੇ ਬਹੁਤਾ ਟੋਰਿਆ ਗਿਆ। ਉਹ ਜਦੋਂ ਤੁਸੀਂ ਫਿਰ ਉਹਨਾਂ ਨੂੰ ਟੋਰੋਗੇ ਨਾ ਉਸ ਪਾਸੇ, ਸ਼ੁਰੂ ਤੋਂ ਤਾਂ ਉਹਨਾਂ ਨੇ ਮਤਲਬ ਰੈਜ਼ਿਸਟ ਵੀ ਕਰਦੇ ਨੇ ਬੱਚੇ, ਲੇਕਿਨ ਉਸ ਤੋਂ ਬਾਅਦ ਹੌਲੀ ਉਸ ਲਾਈਨ ਦੇ ਵਿੱਚ ਉਹ ਪੈਣਾ ਸ਼ੁਰੂ ਹੋ ਜਾਂਦੇ ਨੇ। ਉਹਨੂੰ ਤੁਸੀਂ ਕਿਉਂਕਿ ਉਹਨੂੰ ਮੌਲਵੀ ਦੇ ਹਵਾਲੇ ਕਰ ਦਿੱਤਾ, ਹਾਲਾਂਕਿ ਉਹ ਇੱਥੋਂ ਹੀ ਜ਼ਿਆਦਾਤਰ ਉਹ ਵੀ ਗਏ ਨੇ, ਮਤਲਬ ਉੱਥੋਂ ਵੀ ਪੜ੍ਹੇ ਲਿਖੇ ਨੇ ਜਿਹੜੇ, ਲੇਕਿਨ ਉਹਨਾਂ ਦਾ ਜ਼ਿਹਨ ਜਿਹੜਾ ਨਾ ਜੀ ਉਹ ਉਹੀ ਹੈ ਜੋ ਸ਼ਿੱਦਤ ਆ ਜਾਂਦੀ ਲੱਗਦਾ। ਕੀ ਆਬਜ਼ਰਵ ਕੀਤਾ? ਇੱਕ ਤਾਂ ਉੱਥੇ ਜ਼ਾਹਿਰ ਹੈ ਮੌਲਵੀ ਨੈਟਵਰਕ ਵੀ ਮੌਜੂਦ ਹੈ, ਪਹਿਲੇ ਤੋਂ ਕਾਫੀ ਐਸਟੈਬਲਿਸ਼ਡ ਹੈ, ਮਸਜਿਦਾਂ ਹੈ ਨੇ ਹਰ ਤਰ੍ਹਾਂ ਦੀ, ਉੱਥੇ ਜਮਾਤਾਂ ਵੀ ਜਾਂਦੀਆਂ ਹਨ, ਇੱਕ ਤੇ ਉਹ ਵੀ ਹੈ। ਲੇਕਿਨ ਦੂਸਰਾ ਇਹ ਵੀ ਹੈ ਕਿ ਇੱਕ ਸੈਕਿੰਡ ਸਿਟੀਜ਼ਨਸ਼ਿਪ ਜਾਂ ਕਹਿ ਲਓ ਕਿ ਨਸਲ ਪ੍ਰਸਤੀ ਵੀ, ਇਹਨਾਂ ਦੋਵਾਂ ਵਿੱਚੋਂ ਕਿਹੜੀ ਰੀਜ਼ਨ ਤੁਹਾਨੂੰ ਜ਼ਿਆਦਾ ਲੱਗਦੀ ਕਿ ਜਿੰਦੀ ਵਜ੍ਹਾ ਤੋਂ ਯੂਥ ਇੰਜ ਦਾ ਬਿਹੇਵੀਅਰ ਕਰ ਰਹੀ ਹੈ? ਜਿਹੜਾ ਮੈਂ ਇੱਕ ਦੋ ਜਗ੍ਹਾ ਤੇ ਕਈ ਜਗ੍ਹਾ ਤੇ ਇਤਫਾਕ ਹੋਇਆ ਮੇਰਾ ਦੋਸਤਾਂ ਨਾਲ ਗੱਲ ਕਰਨ ਦਾ, ਉਹ ਇਹ ਹੁੰਦੀ ਹੈ ਜੀ ਕਿ ਥੋੜੀ ਜੀ ਜਿਹੜਾ ਇਸਲਾਮ ਜਿਹਨੂੰ ਅਸੀਂ ਇਸਲਾਮੋਫੋਬੀਆ ਵੀ ਸੱਦਦੇ ਹਾਂ, ਕਿ ਇਸਲਾਮ ਦੇ ਖਿਲਾਫ ਮੀਡੀਆ ਇੰਨਾ ਕੁ ਮਤਲਬ ਚੁੱਕਦਾ ਪਿਆ ਲੋਕਾਂ ਨੂੰ, ਉਹ ਫਿਰ ਜਿਹੜੀ ਯੰਗ ਜਨਰੇਸ਼ਨ ਹੈ ਜੀ ਉਹ ਉੱਠਦੀ ਤੋਂ ਵੇਖਦੀ ਕਿ ਥੋੜੀ ਜਿਹੀ ਜ਼ਿਆਦਤੀ ਹੋ ਰਹੀ ਹੈ। ਉਹਨੂੰ ਦੇਖੋ ਜੀ, ਬੱਚਾ ਹੈ, ਜ਼ੇਨ ਹੈ ਉਹਦਾ, ਉਹਦੇ ਕੋਲ ਪੂਰੇ ਨੈਟ ਵੀ ਉਹਦੇ ਕੋਲ ਮੌਜੂਦ ਹੈ, ਰਿਸਰਚ ਵੀ ਉਹਦੇ ਕੋਲ ਪੂਰੀ ਹੈ, ਫਿਰ ਇੱਥੇ ਖੁੱਲਾ ਜ਼ੇਨ ਵੀ ਮਤਲਬ ਉਹਦਾ ਹੈ, ਤੇ ਉਹ ਜਦੋਂ ਵੇਖਦਾ ਹੈ ਕਿ ਜੀ ਇਹ ਜਦੋਂ ਇਸਲਾਮ ਸਿਰਫ ਇਕੱਲੇ ਇਹਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ, ਔਰ ਉਹ ਉਸ ਚੀਜ਼ ਨਾਲ ਉਹਦੇ ਚ ਹਮਦਰਦੀ ਉਹਦੇ ਚ ਉਲਟਾ ਪੈਦਾ ਹੁੰਦੀ ਇਸਲਾਮ ਦੇ ਬਾਰੇ ਚ, ਔਰ ਇਸਲਾਮੀ ਜਿਹੜੇ ਲੋਕ ਨੇ ਉਹਨਾਂ ਦੇ ਬਾਰੇ ਚ ਉਹਦੀ ਜਦੋਂ ਹਮਦਰਦੀ ਉਹ ਪੈਦਾ ਹੁੰਦੀ ਨਾ ਉਹਦੇ ਜ਼ਿਹਨ ਦੇ ਵਿੱਚ, ਉਹ ਫਿਰ ਉੱਠ ਕੇ ਤੇ ਫਿਰ ਉਹ ਉਹਨਾਂ ਦੇ ਪਾਸੇ ਟੁਰਦਾ ਹੈ, ਫਿਰ ਉਹਨਾਂ ਕੋਲੋਂ ਗਾਈਡਲਾਈਨ ਲੈਂਦਾ ਹੈ, ਔਰ ਉਹ ਗਾਈਡਲਾਈਨ ਤੁਹਾਨੂੰ ਪਤਾ ਜੋ ਉਹਨਾਂ ਕੋਲੋਂ ਫਿਰ ਮਿਲਣੀ। ਠੀਕ, ਮਤਲਬ ਇਹ ਜ਼ਿਆਦਾ ਦੂਸਰਾ ਵਾਲਾ ਫੈਕਟਰ ਜ਼ਿਆਦਾ ਅਹਿਮ ਹੈ
ਮਜ਼ਹਬੀ ਨੈਟਵਰਕ ਦੀ ਬਜਾਏ ਕਿ ਜਿਹੜਾ ਉੱਥੇ ਬੱਚੇ ਪੜ੍ਹਦੇ ਨੇ, ਤਾਲੀਮ ਵੀ ਲੈਂਦੇ ਨੇ, ਜ਼ਾਹਿਰ ਸਕੂਲਾਂ 'ਚ ਇਕੱਠੇ ਪੜ੍ਹਦੇ ਨੇ, ਉਹਨਾਂ ਨਾਲ ਮੁਮਕਿਨ ਹੈ ਕਿ ਰਵੱਈਆ ਉਹਨਾਂ ਦਾ ਗੋਰਿਆਂ ਦੇ ਬੱਚਿਆਂ ਦਾ ਜ਼ਿਆਦਾ ਅੱਛਾ ਨਾ ਹੁੰਦਾ ਹੋਵੇ, ਜਾਂ ਇਸ ਤਰ੍ਹਾਂ ਦਾ ਤੰਜ਼ੀਆ ਕਿਸਮ ਦਾ ਹੁੰਦਾ ਹੋਵੇ ਕਿ ਜਿੰਦੀ ਵਜ੍ਹਾ ਤੋਂ ਬੱਚੇ ਓਫੈਂਡ ਹੁੰਦੇ ਹੋਣ ਔਰ ਇੱਕ ਤਰ੍ਹਾਂ ਦੀ ਉਹ ਰੰਜਿਸ਼ ਪਲਦੀ ਜਾਂਦੀ ਹੋਏ ਅੰਦਰੇ ਅੰਦਰ। ਇਵੇਂ ਬਿਲਕੁਲ ਇਵੇਂ ਹੋ ਰਿਹਾ, ਔਰ ਉਹ ਐਂਟੀ ਇਸੇ ਕੋਲੋਂ ਚੱਲਦੇ ਪਏ ਨੇ। ਜਿਸ ਤਰ੍ਹਾਂ ਅਸੀਂ ਸਮਝਦੇ ਹਾਂ ਕਿ ਜੀ ਉਹ ਪਤਾ ਨਹੀਂ ਉਹ ਮੌਲਵੀ ਉਹਦਾ ਜ਼ਹਿਨ ਬਦਲਦਾ ਪਿਆ, ਲੇਕਿਨ ਉਹ ਇੱਥੋਂ ਦਾ ਜਿਹੜਾ ਏਦਾਂ ਰਵੱਈਆ ਹੈ ਨਾ ਜੀ ਲੋਕਾਂ ਦਾ, ਉਹ ਹੀ ਉਹਨਾਂ ਨੂੰ ਬਦਲਦਾ ਪਿਆ। ਔਰ ਉਹ ਮੀਡੀਆ ਜਿੰਨਾ ਜ਼ਿਆਦਾ ਮਤਲਬ ਇਸਲਾਮ ਦੇ ਖਿਲਾਫ ਉਛਾਲਦਾ ਹੈ ਸਾਡੇ ਸਿਲਸਿਲੇ ਨੂੰ, ਉਨਾ ਹੀ ਉਹਦਾ ਰਿਐਕਸ਼ਨ ਦੇ ਤੌਰ ਤੇ ਉਹ ਬੱਚੇ ਜਿਹੜੇ ਨੇ ਉਹ ਸਗੋਂ ਉਸ ਸਾਈਡ ਲੈ ਜਾ ਰਹੇ ਨੇ। ਇਹ ਇਸ ਟਾਈਮ ਬੜਾ ਅਲਾਰਮਿੰਗ ਹੈ। ਹਾਂ, ਨਹੀਂ ਮੈਂ ਦੇਖਿਆ, ਮੈਂ ਆਬਜ਼ਰਵ ਵੀ ਕੀਤਾ ਹੈ ਕਿ ਜਿਹੜੇ ਲੋਕ ਬਾਹਰੋਂ ਆਉਂਦੇ ਨੇ, ਸਪੈਸ਼ਲੀ ਉਹ ਲੋਕ ਜਿਨ੍ਹਾਂ ਦੇ ਬੱਚੇ ਉੱਥੇ ਪਲੇ ਬੜੇ ਨੇ, ਬ੍ਰਿਟਿਸ਼ ਬੌਰਨ ਨੇ ਜਾਂ ਅਮਰੀਕਨ ਬੌਰਨ ਨੇ, ਅਮਰੀਕਨ, ਉਹਨਾਂ ਦੇ ਵਿੱਚ ਮਜ਼ਹਬੀ ਰੁਝਾਨ ਜ਼ਿਆਦਾ ਹੁੰਦਾ ਹੈ ਬਨਿਸਬਤ ਸਾਡੇ ਪਾਕਿਸਤਾਨੀ ਬੱਚਿਆਂ ਦੇ। ਸਾਡੇ ਪਾਕਿਸਤਾਨੀ ਬੱਚਿਆਂ ਨੂੰ ਤਾਂ ਖੁੱਲਾ ਮਾਹੌਲ ਚਾਹੀਦਾ, ਲੇਕਿਨ ਉੱਥੇ ਇਹ ਹੈ ਕਿ ਉੱਥੇ ਬੜਾ ਮਜ਼ਹਬ ਵਾਲੇ ਰੁਝਾਨ ਹੈ, ਔਰ ਉਸਦਾ ਰੁਝਾਨ ਸ਼ਾਇਦ ਪਾਕਿਸਤਾਨ ਚ ਮਤਲਬ ਬਾਹਰ ਦੇ ਬੱਚੇ ਜਿਹੜੇ ਨੇ ਉਹ ਉਹਦੀ ਨੁਕਸਾਨਾਤ ਵੇਖ ਰਹੇ ਹੁੰਦੇ ਨਾ, ਮਤਲਬ ਉਹਨਾਂ ਨੂੰ ਉਹ ਚੀਜ਼ ਅੱਛੀ ਨਹੀਂ ਲੱਗ ਰਹੀ ਹੁੰਦੀ, ਕਿਉਂਕਿ ਉਹਨਾਂ ਨੂੰ ਘਰੋਂ ਵੀ ਇੱਕ ਤਾਂ ਪ੍ਰੈਸ ਕੀਤਾ ਗਿਆ ਹੁੰਦਾ ਹੈ ਕਿ ਤੁਸੀਂ ਜਿਹੜਾ ਹੈ ਉਹ ਆਪਣੀ ਰਵਾਇਤ ਨੂੰ ਔਰ ਉਹਨਾਂ ਨੂੰ ਨਹੀਂ ਛੱਡਣਾ ਤੁਸੀਂ, ਤੇ ਜਿਹੜਾ ਉਹ ਚੀਜ਼ ਜਿਹੜੀ ਉਹ ਵੇਖਦੇ ਨੇ ਉਹ ਉਹਨਾਂ ਨੂੰ ਮਤਲਬ ਬੁਰੀ ਲੱਗਦੀ, ਜਿਹੜੀ ਗੋਰੇ ਜਾਂ ਉਹ ਜੋ ਸਿਲਸਿਲਾ ਚੱਲਦਾ ਪਿਆ, ਉਹ ਫਿਰ ਉਹ ਵਾਪਸ ਜਿਹੜਾ ਫਿਰ ਉਹ ਇਹਦੇ ਵਿੱਚ ਹੀ ਪਨਾਹ ਆ ਕੇ ਦੁਬਾਰਾ ਲੈਂਦੇ ਨੇ ਫਿਰ ਇਸਲਾਮੀ ਉਸ ਸਿਲਸਿਲੇ ਦੇ ਵਿੱਚ। ਸਹੀ, ਠੀਕ, ਮਤਲਬ ਇਹ ਮਸਾਇਲ ਜਿਹੜੇ ਨੇ। ਤੁਹਾਡਾ ਕੀ ਸਵਾਲ ਹੈ? ਸ਼ਾਇਦ ਥਰਕੀ ਕੋਈ ਸਵਾਲ ਪੁੱਛਣਾ ਚਾਹ ਰਹੇ ਨੇ, ਇਹਨਾਂ ਨੂੰ ਪੁੱਛਣ। ਜੀ ਉਹਨਾਂ ਨੂੰ ਪੁੱਛਣ ਦਿਓ, ਮੈਂ ਤੇ ਉਹ ਵੀਡੀਓ ਵਿਊ ਨਹੀਂ ਕਰ ਰਿਹਾ, ਪਤਾ ਨਹੀਂ ਕਿੱਧਰ ਹੈ ਵੀਡੀਓ। ਇਨਫੈਕਟ ਬਿਸਮਿਲ੍ਲਾ, ਕਾਸ਼ਿਫ ਆਏ ਨੇ ਜੀ ਸਾਡੇ, ਮੁਲਾਕਾਤ ਤੁਹਾਡੀ ਹੈ ਗੱਪਸ਼ਪ ਇਹਨਾਂ ਨਾਲ? ਜੀ ਕਾਸ਼ਿਫ ਕਿਹੜੇ ਵਾਲੇ? काशिफ हुसैन की अपने मुल्तान वाले। अच्छा, नहीं मेरी मुलाकात नहीं है। सही जी, आपने क्या सवाल किया था? जी ये लिखते हैं कि जी सर मैं भी 30 साल से अमेरिका में हूँ, देसी इधर भी देसी हैं। जो सबसे परेशानी वाली बात है कि ये लोग इन सोसाइटी में एडजस्ट नहीं हो सके। भाई बात ये है कि जहाँ तक हमारा ख्याल है वो यही है कि आप जब जाते हैं वहाँ तो रोजगार के लिए जाते हैं, जाहिर है आप कोई इस तरह के इमिग्रेंट्स नहीं है कि जो मैं शौक की बुनियाद पर वहाँ गए हो या पसंद की बुनियाद पर। तो जब आप इस सूरत में जाते हैं तो एक तो उसमें फैक्टर ये है कि आप वहाँ पे शादियां भी करते हैं, तो उनकी लोअर क्लासेस के साथ ज्यादा शादियां होती हैं, जो मेरी मशाहिदे में है कि वेट्रेसेस के साथ शादियां होती हैं, और इस तरह क्लब वाली लड़कियों के साथ, या जो भी आप लोअर मिडिल क्लास उसको कह सकते हैं, वो ऐसे ही मैंने अभी तक देखा नहीं है कि कोई एलीट गोरी कोई ब्याह के लाया हो इमरान खान के सिवा। तो बाकी जो है वो जब ये तासुर बच्चों को मिलेगा कि वो वहाँ पे थर्ड क्लास सिटीजन्स हैं, किसी थर्ड सिटीजन्स हैं, सॉरी थर्ड क्लास आबासी वाली गलती माफी चाहता हूँ, थर्ड सिटीजन्स हैं तो या सेकंड सिटीजन्स हैं, तो वो उस चीज को लामहला जो है वो बच्चे तो रिएक्शन लेंगे। आप फर्स्ट जनरेशन गए होते हैं, आप बुरा नहीं मानते इसको। आपने देखा होगा फैमिली में भी अगर कोई अजीज रिश्तेदार जो आपसे ज्यादा अच्छे स्टेटस पे रह रहा है, तो अगर उसके बच्चे एटीट्यूड दिखाएं तो आपके बच्चे उनसे मिलना पसंद नहीं करते हैं। ये चीजें आप अपने बचपन में भी नोटिस कर चुके होंगे, ये फितरत का हिस्सा है। तो जो कुछ भी है उसमें बहुत से अवामिल हैं, उनके जो एतराज़ात हैं मैं समझता हूँ कि वो भी अपनी जगह हैं, क्योंकि हमारे अलावा तो इतनी टेररिस्ट ऑर्गेनाइजेशंस किसी और अनफॉर्चुनेटली किसी और रिलीजन से बिलोंग नहीं करती हैं।
तो हकायक से हम इस तरह से इनकार भी नहीं कर सकते कि झूठ बोलें। तो हकीकत तो यही है कि जितनी भी इंटरनेशनल टेररिस्ट ऑर्गेनाइजेशंस हैं, नंबर ऑफ टेररिस्ट ऑर्गेनाइजेशंस हैं, उनमें सबसे ज्यादा तादाद मुस्लिम ऑर्गेनाइजेशन की है। तो ये अनफॉर्चुनेट है। इस्लाम तो ये नहीं कहता, यकीनन नहीं कहता, लेकिन हकीकत ऐसी ही है। अब इसका क्या कर सकते हैं। नहीं, मैं अक्सर इतने जो समझाईदा ना जी, इतने ਦੇ ਜਿਹੜੇ ਲੋਕ ਨੇ, ਜਿਹੜੇ ਪੜ੍ਹੇ ਲਿਖੇ ਨੇ, ਜਿਹੜੇ ਸਮਝਦਾਰ ਨੇ, ਉਹਨਾਂ ਨੂੰ ਇਹ ਦੱਸੀਦਾ ਹੈ ਕਿ ਯਾਰ ਗੱਲ ਇਹ ਆ ਕਿ ਇਹਦੇ ਵਿੱਚ ਮਜ਼ਹਬ ਦੀ ਇਨਵੋਲਵਮੈਂਟ ਕੋਈ ਨਹੀਂ ਹੈਗੀ, ਇਹਦੇ ਵਿੱਚ ਪੈਸੇ ਦੀ ਇਨਵੋਲਵਮੈਂਟ ਹੈ। ਇਹ ਸਾਰੇ ਉਹ ਪੈਸੇ ਦੇ ਪਿੱਛੇ ਚੱਲਦੇ ਪਏ ਨੇ। ਔਰ ਅਗਰ ਤੁਸੀਂ ਮਤਲਬ ਆਮ ਪਾਕਿਸਤਾਨੀ ਨੂੰ ਜਦੋਂ ਜਾ ਕੇ ਮਿਲੋਗੇ ਜਾਂ ਮਤਲਬ ਕਿਸੇ ਨਾਲ ਗੱਲ ਕਰੋਗੇ, ਤੁਹਾਨੂੰ ਉਹ ਜ਼ਿੰਦਗੀ ਨਾਲ ਮੁਹੱਬਤ ਕਰਨ ਵਾਲਾ ਉਨਾ ਹੀ ਜ਼ਿੰਦਗੀ ਨਾਲ ਮੁਹੱਬਤ ਕਰਨ ਵਾਲਾ ਮਿਲੇਗਾ ਜਿੰਨਾ ਤੁਸੀਂ ਕਰਦੇ ਹੋ। ਉਨਾ ਹੀ ਉਹ ਫੈਮਿਲੀ ਨੂੰ ਆਪਣੀ ਨੂੰ ਜ਼ਿਆਦਾ ਬਿਹਤਰ ਸਮਝਦਾ ਹੈ ਔਰ ਉਹਦੇ ਨਾਲ ਪਿਆਰ ਕਰਦਾ ਹੈ ਜਿੰਨਾ ਤੁਸੀਂ ਕਰਦੇ ਹੋ। ਤੇ ਉਹ ਜਦੋਂ ਫਿਰ ਉਹਨਾਂ ਨੂੰ ਇਸ ਤਰ੍ਹਾਂ ਥੋੜੀ ਜਿਹੀ ਗੱਲ ਸਮਝਾਈਦੀ ਹੈ ਨਾ ਜੀ, ਤੇ ਉਹਨਾਂ ਦੇ ਗੱਲ ਪੱਲੇ ਵੀ ਪੈਣੀ। ਕੁਛ ਤਾਂ ਉਹਨਾਂ ਨੂੰ ਆਪਣੇ ਆਪ ਨੂੰ ਵੀ ਕਰਕੇ ਦਿਖਾਈਦਾ ਕਿ ਸਾਡਾ ਮਤਲਬ ਇਸ ਤਰ੍ਹਾਂ ਦਾ ਜ਼ਹਿਨ ਨਹੀਂ, ਅਸੀਂ ਵੀ ਸਾਨੂੰ ਵੀ ਤਕਲੀਫ ਹੋਣੀ ਹੁੰਦੀ ਹੈ ਜਦੋਂ ਕਿਤੇ ਕੋਈ ਬੰਬ ਧਮਾਕਾ ਹੁੰਦਾ ਹੈ ਜਾਂ ਕੋਈ ਉਹ ਚੀਜ਼ ਸਿਲਸਿਲਾ ਹੁੰਦਾ ਹੈ। ਤੇ ਉਹ ਉਹਨਾਂ ਨੂੰ ਫਿਰ ਦੱਸੀਦਾ ਹੈ ਕਿ ਭਾਈ ਜਿਹੜਾ ਇੱਥੇ ਪਾਕਿਸਤਾਨੀ ਨੇ ਜਿਹੜੇ ਅਸੀਂ ਤਾਂ ਡਾਇਰੈਕਟ ਫੇਸ ਕਰ ਰਹੇ ਹਾਂ, ਸਾਨੂੰ ਤਾਂ ਜ਼ਿਆਦਾ ਉਹਦਾ ਨੁਕਸਾਨ ਹੋ ਰਿਹਾ ਹੈ ਬਜਾਏ ਤੁਸੀਂ ਇੱਥੇ ਬੈਠੇ ਹੋ, ਦੂਰ ਬੈਠੇ ਹੋ, ਤੁਹਾਨੂੰ ਤਾਂ ਹਲੇ ਬੜੀ ਦੂਰ ਅੱਗ ਪਹੁੰਚ ਹੀ ਨਹੀਂ ਰਹੀ ਤੁਹਾਡੇ ਤੱਕ ਤਾਂ ਐਵੇਂ ਹਲਕੇ ਫੁਲਕੇ ਉਹ ਧੂੰਆਂ ਆਉਂਦਾ ਤੇ ਤੁਸੀਂ ਪਰੇਸ਼ਾਨ ਹੋ ਜਾਂਦੇ ਹੋ। ਸਾਡੇ ਤੋਂ ਕੋਲ ਅੱਗ ਲੱਗੀ, ਅਸੀਂ ਸਾਰਾ ਕੁਝ ਉੱਥੇ ਬਰਦਾਸ਼ਤ ਕਰਨੇ ਪਏ। ਨਹੀਂ ਬਿਲਕੁਲ, ਪਾਕਿਸਤਾਨ ਦਾ ਮੁਸਬਤ ਇਮੇਜ ਵੀ ਪੇਸ਼ ਕਰਨਾ ਚਾਹੀਦਾ ਬਾਹਰ ਜਾ ਕੇ, ਔਰ ਉਹਨਾਂ ਨੂੰ ਇੱਥੋਂ ਦੀ ਮੁਆਸ਼ੀ ਮੁਸ਼ਕਿਲਾਤ ਵੀ ਦੱਸਣੀਆਂ ਚਾਹੀਦੀਆਂ ਨੇ ਕਿ ਉਹਨਾਂ ਦੇ ਵਾਲਿदैन ਕਿਸ ਤਰ੍ਹਾਂ ਦੀਆਂ ਮੁਸ਼ਕਿਲਾਤ ਦੀ ਵਜ੍ਹਾ ਤੋਂ ਕਿਸੇ ਪ੍ਰਦੇਸ਼ 'ਚ ਆਏ ਨੇ, ਔਰ ਜਿਸ ਪ੍ਰਦੇਸ਼ ਨੇ ਉਹਨਾਂ ਨੂੰ ਰਿਜ਼ਕ ਰੋਜ਼ਗਾਰ ਦਿੱਤਾ ਹੈ ਉਹਦਾ ਵੀ ਬਹਰਹਾਲ ਥੈਂਕਫੁਲ ਹੋਣਾ ਚਾਹੀਦਾ ਹੈ। ਇਹ ਕਿ ਉਹ ਥੈਂਕਲੈਸ ਹੋ ਜਾਏ ਬੰਦਾ। ਤੇ ਇਹ ਜਦੋਂ ਇੱਕ ਦੋ ਤਰਫਾ ਹੋ ਜਾਏਗਾ ਔਰ ਚੀਜ਼ਾਂ ਅੰਡਰਸਟੈਂਡ ਕੀਤੀਆਂ ਜਾਣਗੀਆਂ ਹਕਾਇਕ ਦੀ ਬੁਨਿਆਦ ਤੇ, ਤਾਂ ਫਿਰ ਮੇਰੇ ਖਿਆਲ 'ਚ ਬਿਹਤਰੀ ਆ ਜਾਏਗੀ ਆਹਿਸਤਾ। ਹੁਣ ਤੇ ਇਹ ਕਿ ਜਦੋਂ ਜ਼ਾਹਿਰ ਹੈ ਉੱਥੇ ਧਮਾਕਾ ਹੋਏਗਾ ਤੇ ਤੁਸੀਂ ਦੇਖੋ ਨਾ, ਇਹ ਜਿਹੜੇ ਸਾਡੇ ਮੁਹਾਜਰ ਨੇ UPCP ਦੇ ਜਿਹੜੇ ਕਰਾਚੀ ਹੈਦਰਾਬਾਦ ਬੈਠੇ ਨੇ, ਹੁਣ ਇਹਨਾਂ ਦੀ ਉਹ ਵਾਲੀ ਸਿਚੁਏਸ਼ਨ ਵੀ ਨਹੀਂ। ਇਹ ਬੁਨਿਆਦੀ ਤੌਰ ਤੇ ਪਾਕਿਸਤਾਨ ਦੇ ਆਰਕੀਟੈਕਟਸ ਨੇ, ਇਹ ਪਾਕਿਸਤਾਨ ਬਣਾਉਣ ਵਾਲੇ ਨੇ, ਇਹਨਾਂ ਦਾ ਹੀ ਮਸ਼ਵਰਾ ਸੀ, ਜਿੰਜ ਦਾ ਵੀ ਸੀ। ਲੇਕਿਨ ਇਹ ਲੋਕ ਇੱਥੇ ਆ ਕੇ ਤੁਸੀਂ ਦੇਖੋਗੇ ਕਿ ਮੁਹਾਜਰ ਯੂਥ ਜਿਹੜੀ ਹੈ ਉਹ ਬਹੁਤ ਜ਼ਿਆਦਾ ਫਰਸਟ੍ਰੇਟਡ ਹੈ, ਗੁੱਸੇ ਦਾ ਵੀ ਸ਼ਿਕਾਰ ਹੈ, ਕਿਉਂਕਿ ਉਹਨਾਂ ਨੂੰ ਉਹ ਵਾਲਾ ਜੋ ਉਮੀਦ ਸੀ ਉਹਨਾਂ ਨੂੰ ਉਹ ਵਾਲਾ ਸਟੇਟਸ ਇੱਥੇ ਨਹੀਂ ਮਿਲਿਆ। ਉਹਨਾਂ ਨੂੰ ਵੀ ਉਹ ਸੈਕੰਡ ਸਿਟੀਜ਼ਨ ਆਲਾ ਦਰਜਾ ਦਿੱਤਾ ਜਾਂਦਾ ਹੈ। ਕੋਈ ਕਹਿੰਦਾ ਜੀ ਤੁਸੀਂ ਇੱਥੋਂ ਦੇ ਨਹੀਂ ਹੋ, ਸਨ ਆਫ ਸੋਇਲ ਨਹੀਂ ਹੋ। ਤੋ ਜ਼ਾਹਿਰ ਹੈ ਇਸ ਤਰ੍ਹਾਂ ਦੀਆਂ ਚੀਜ਼ਾਂ ਇੱਕ ਰਿਐਕਸ਼ਨਰੀ ਕਿਸਮ ਦੀ ਜ਼ਹਿਨੀਅਤ ਪੈਦਾ ਕਰਦੀਆਂ ਨੇ। ਉਹ ਉੱਥੇ ਵੀ ਇੰਜ ਹੀ ਹੈ। ਬਿਲਕੁਲ ਇਸ ਤਰ੍ਹਾਂ ਹੀ ਬਿਲਕੁਲ। ਔਰ ਮਤਲਬ ਜਿਹੜੇ ਅੱਛੇ ਲੋਕਾਂ ਨੂੰ ਤੁਸੀਂ ਜਦੋਂ ਸਮਝਾਉਂਦੇ ਹੋ ਨਾ ਜੀ ਇੱਕ ਚੀਜ਼, ਤੇ ਉਹ ਬਿਲਕੁਲ ਕਦਰ ਕਰਦੇ ਨੇ ਔਰ ਫਿਰ ਉਹ ਉਹਨਾਂ ਦੇ ਦਿਲ 'ਚ ਉਹ ਚੀਜ਼ ਇੱਜ਼ਤ ਪੈਦਾ ਹੁੰਦੀ ਹੈ ਪਾਕਿਸਤਾਨ ਔਰ ਪਾਕਿਸਤਾਨੀਆਂ ਦੇ ਬਾਰੇ 'ਚ ਕਿ ਇਹ ਤਾਂ ਲੋਕ ਮਤਲਬ ਸਗੋਂ ਖੁਦ ਇਹ ਤਾਂ ਮਜ਼ਲੂਮ ਨੇ ਕਿ ਇਹਨਾਂ ਦੇ ਉੱਤੇ ਤਾਂ ਸਾਰਾ ਉਹ ਸਿਲਸਿਲਾ ਚੱਲਦਾ ਪਿਆ। ਔਰ ਮਤਲਬ ਉਹਨਾਂ ਨੂੰ ਫਿਰ ਉਹ ਚੀਜ਼ ਦੱਸਣੀ ਬੜੀ ਜ਼ਰੂਰੀ ਹੋ ਜਾਂਦੀ ਹੈ ਕਿ ਯਾਰ ਮੇਰੇ ਨਾਲ ਜ਼ਾਤੀ ਤੌਰ ਤੇ ਇੱਥੇ ਇਤਫਾਕ ਐਸੇ ਹੋਏ ਨੇ ਕਿ ਉਹ ਜਦੋਂ ਪਿਛਲੇ ਦਿਨਾਂ 'ਚ ਜਰਮਨੀ ਵਗੈਰਾ 'ਚ ਵੀ ਹੋਇਆ ਵਾਕਿਆ, ਆਪਣਾ ਸਵੀਡਨ 'ਚ ਹੋਇਆ ਪਿਛਲੇ ਦਿਨਾਂ ਦੇ ਵਿੱਚ। ਤੇ ਉਹ ਮਤਲਬ ਪਹਿਲਾ ਕੰਮ ਹੀ ਉਹ ਤੁਸੀਂ ਆਫਿਸ ਜਾਂਦੇ ਹੋ ਤੇ ਤੁਹਾਨੂੰ ਪਹਿਲੀ ਗੱਲ ਹੀ ਉਹ ਇਹ ਸੁਣਾਉਂਦੇ ਰਹੋ, ਹੋਰ ਮਤਲਬ ਉਹ ਜ਼ਿਕਰ ਕੋਈ ਕਿਸੇ ਚੀਜ਼ ਦਾ ਨਹੀਂ ਕਰਦੇ। ਉਹ ਤੈਨੂੰ ਪਤਾ ਲੱਗਾ ਕਿ ਉਹ ਫਲਾਣੀ ਜਗ੍ਹਾ ਤੇ ਇੱਕ ਮੁਸਲਿਮ ਟੈਰਰ। ਮੈਂ ਕਿਹਾ ਯਾਰ ਤੁਹਾਡੀ ਗੱਲ ਸਹੀ ਹੈ, ਤੁਸੀਂ ਉਹਨਾਂ 'ਚ ਮੁਸਲਿਮ ਫੈਕਟਰ ਪਾਉਂਦੇ ਹੋ ਕਿਉਂਕਿ ਉਹ ਮਜਬੂਰੀ ਹੈ ਕਿ ਉਹਨਾਂ ਨੇ ਉਹ ਨਾਮ ਇਖਤਿਆਰ ਕੀਤੇ ਹੋਏ ਨੇ ਮੁਸਲਿਮ ਫੈਕਟਰ ਵਾਲੇ। ਲੇਕਿਨ ਜਿਹੜਾ ਸਭ ਤੋਂ ਵੱਡੀ ਚੀਜ਼ ਹੈ ਸਾਡਾ ਇਸਲਾਮ ਜਿਹੜਾ ਹੈ, ਉਹਦਾ ਤਾਂ ਮਤਲਬ ਸ਼ੁਰੂ ਹੀ ਇਸਲਾਮ ਪੀਸ ਤੋਂ ਹੁੰਦਾ ਹੈ। ਤੇ ਅਸੀਂ ਤਾਂ ਉਸ ਹਵਾਲੇ ਨਾਲ ਆਪਣੇ ਆਪ ਨੂੰ ਸਗੋਂ ਜਿਹੜੇ ਬਚਾਉਣੇ ਪੈਂਦੇ ਆ ਕਿ ਯਾਰ ਇਸ ਕਿਸਮ ਦੀ ਚੀਜ਼ ਸਾਨੂੰ ਵੀ ਉਨੀ ਬੁਰੀ ਲੱਗਦੀ ਹੈ ਜਿੰਨੀ ਤੁਹਾਨੂੰ ਲੱਗਦੀ ਹੈ ਕਿ ਯਾਰ ਖੂਨ ਜਿਹੜਾ ਬਹਿ ਰਿਹਾ ਕਿਸੇ ਦਾ, ਕਿਸੇ ਦੀ ਜਾਨ ਗਈ ਹੈ, ਸਾਨੂੰ ਵੀ ਉਨੀ ਤਕਲੀਫ ਹੈ। ਔਰ ਉਹ ਦੱਸੀ ਵੀ ਉਹਨਾਂ ਨੂੰ ਮਤਲਬ ਉਹਦੇ 'ਚ ਫਿਰ ਉਹ ਐਸਾ ਹੁਣ ਮੇਰਾ ਇੱਕ ਹੈ ਕੋਲੀਗ ਹੈ, ਉਹਦਾ ਇਹ ਇੱਕ ਸਿਲਸਿਲਾ ਉਹਨੇ ਕਿ ਯਾਰ ਮੈਂ ਜਿਹੜਾ ਨਾ ਅੱਜ ਤੱਕ ਜਿਊਇਸ਼ ਹੈ ਔਰ ਉਹ ਕਹਿੰਦਾ ਯਾਰ ਮੈਂ ਮੁਸਲਮਾਨਾਂ ਦੇ ਬਾਰੇ ਚ ਜਿਹੜਾ ਨਾ ਬੜੀ ਇਸ ਤਰ੍ਹਾਂ ਦੀਆਂ ਗੱਲਾਂ ਸੁਣਦਾ ਹੁੰਦਾ, ਮੇਰਾ ਦਿਲ ਕਰਦਾ ਸੀ ਕਿ ਮੈਂ ਕਦੀ ਕਿਸੇ ਮੁਸਲਮਾਨ ਨੂੰ ਮਿਲਾਂ ਨਾ।
ਤੇ ਉਹ ਮੈਨੂੰ ਜਾਂ ਇੱਕ ਦੋ ਦੋਸਤਾਂ ਹੋਰ ਮੇਰੇ ਹੈ ਨੇ, ਉਹ ਮੁਸਲਮਾਨ ਨੇ, ਅਰਾਫਾਤ ਇੱਕ ਮੁੰਡੇ ਦਾ ਨਾਮ ਹੈ, ਮੈਂ ਜਾਂ ਇੱਕ ਦੋ ਹੋਰ ਦੋਸਤ, ਉਹ ਯਕੀਨ ਕਰੋ ਮਿਲਿਆ ਤੇ ਉਹਨੇ ਦੱਸਿਆ ਕਿ ਯਾਰ ਮੇਰਾ ਜਿਹੜਾ ਨਾ ਮੁਸਲਮਾਨਾਂ ਦੇ ਬਾਰੇ ਦੇ ਵਿੱਚ ਉਹੋ ਹੀ ਸੀ, ਉਹ ਤਲਵਾਰ ਫੜੀ ਹੈ ਤੇ ਉਹ ਗਰਦਨਾਂ ਵੱਢਦੇ ਫਿਰਦੇ ਨੇ ਤੇ ਉਹ ਸਾਰਾ ਸਿਲਸਿਲਾ ਹੈ। ਮਤਲਬ ਜਦੋਂ ਤੁਹਾਡੇ ਨਾਲ ਕਿਸੇ ਨਾਲ ਗੱਲ ਕਰੀ ਦੀ, ਉਹ ਕਹਿੰਦਾ ਕਿ ਮੈਂ ਹੁਣ ਜਾ ਕੇ ਬਕਾਇਦਾ ਫਖਰ ਨਾਲ ਦੱਸਣਾ ਕਿ ਮੇਰੇ ਕੋਈ ਮੁਸਲਮਾਨ ਦੋਸਤ ਨੇ ਬਕਾਇਦਾ। ਤੇ ਉਹ ਇਹ ਚੀਜ਼ ਹੈ ਕਿ ਉਹ ਸਿਰਫ ਪਰਸੈਪਸ਼ਨ ਬਹੁਤ ਜ਼ਿਆਦਾ ਬਣੀ ਹੈ, ਔਰ ਇਹ ਸਿਰਫ ਮੀਡੀਆ ਦਾ ਜਿਹੜਾ ਨਾ ਕਮਾਲ ਬਹੁਤ ਜ਼ਿਆਦਾ ਹੈ। ਜਦੋਂ ਇਹ ਲੋਕ ਵਾਹ ਪੈਂਦੇ ਨੇ ਨਾ, ਸਾਡੇ ਨਾਲ ਟੁਰਦੇ ਨੇ ਜਦੋਂ, ਉਦੋਂ ਫਿਰ ਇਹਨਾਂ ਨੂੰ ਅਹਿਸਾਸ ਹੁੰਦਾ ਹੈ ਕਿ ਨਹੀਂ ਯਾਰ ਮਤਲਬ ਇਹ ਚੀਜ਼ ਉਹ ਜਿਹੜੀ ਉੱਥੇ ਹੋ ਰਹੀ ਨਾ ਉਹ ਗਲਤ ਹੈ। ਕ੍ਰਿਕਟ ਦੇ ਸਾਡੇ ਕਈ ਸ਼ੌਕੀਨ ਨੇ ਤੇ ਉਹ ਬੜਾ ਦੁੱਖ ਦਾ ਇਜ਼ਹਾਰ ਕਰਦੇ ਨੇ ਕਿ ਯਾਰ ਮਤਲਬ ਬ੍ਰਾਜ਼ੀਲ ਵਰਗੇ ਮੁਲਕ ਦੇ ਵਿੱਚ ਇੱਕ ਫੁੱਟਬਾਲ ਦਾ ਵਰਲਡ ਕੱਪ ਹੁੰਦਾ ਪਿਆ, ਉੱਥੇ ਕ੍ਰਾਈਮ ਰੇਟ, ਸਟਰੀਟ ਕ੍ਰਾਈਮ ਰੇਟ ਵੀ ਜ਼ਿਆਦਾ ਹੈ, ਸਾਰਾ ਗੈਂਗਸਟਰ ਵੀ ਉੱਥੇ ਬੜੇ ਜ਼ਿਆਦਾ ਨੇ। ਇਸ ਦੇ ਬਾਵਜੂਦ ਵਰਲਡ ਕੱਪ ਉੱਥੇ ਹੁੰਦਾ ਹੋਵੇ ਤਾਂ ਪਾਕਿਸਤਾਨ ਜਿਹੜਾ ਉਹਦੇ ਕੋਲੋਂ ਕ੍ਰਿਕਟ ਕਿਉਂ ਲਈ ਗਈ? ਤੇ ਉਹ ਇਸ ਤਰ੍ਹਾਂ ਦੇ ਜਿਹੜੇ ਸਹੀ ਸਮਝਦਾਰ ਲੋਕ ਨੇ, ਉਹ ਬਕਾਇਦਾ ਉਹਨਾਂ ਨੂੰ ਅਹਿਸਾਸ ਹੁੰਦਾ ਹੈ ਕਿ ਪਾਕਿਸਤਾਨ ਦੇ ਵਿੱਚ ਕੀ ਹਾਲਾਤ ਚੱਲ ਰਹੇ ਨੇ ਔਰ ਉਹ ਕਿੰਨਾ ਸ਼ਿਕਾਰ ਹੋਇਆ ਹੈ ਜ਼ਿਆਦਾਤਰ। ਨਾ ਇਹ ਅਨਫੋਰਚੂਨੇਟ ਹੈ। ਦੇਖੋ ਗੈਰ ਮੁਲਕੀ ਖਿਲਾੜੀਆਂ ਤੇ ਇੱਥੇ ਹਮਲਾ ਹੋਇਆ, ਉਹਦੀ ਵਜ੍ਹਾ ਤੋਂ ਕ੍ਰਿਕਟ ਬੈਨ ਹੋਈ, ਸੰਗਾਕਾਰਾਂ ਨੂੰ ਗੋਲੀ ਲੱਗੀ, ਔਰ ਉਹ ਅਫਸੋਸਨਾਕ ਹੀ ਸੀ ਨਾ। ਔਰ ਮੈਂ ਤਾਂ ਸਮਝਣਾ ਕਿ ਜਜ਼ਬਾਤੀ ਬਿਆਨ ਹਾਲੇ ਵੀ ਸਾਡੇ ਲੋਕ ਕਰਦੇ ਨੇ ਕਿ ਜੀ ਇੱਥੇ ਕ੍ਰਿਕਟ ਬਹਾਲ ਹੋਣੀ ਚਾਹੀਦੀ। ਜਦੋਂ ਤੱਕ ਅਸੀਂ ਸਰਟਨ ਨਾ ਹੋਈਏ ਹੁਣ ਦੁਬਾਰਾ ਕਿ ਅਸੀਂ ਉਹਨਾਂ ਨੂੰ ਫੁੱਲ ਪ੍ਰੂਫ ਸਿਕਿਉਰਿਟੀ ਪ੍ਰੋਵਾਈਡ ਕਰ ਸਕਦੇ ਹਾਂ ਔਰ ਐਸਾ ਕੋਈ ਨਾਖੁਸ਼ਗਵਾਰ ਵਾਕਿਆ ਦੁਬਾਰਾ ਨਹੀਂ ਹੋਏਗਾ, ਉਦੋਂ ਤੱਕ ਸਾਨੂੰ ਇਸ ਚੀਜ਼ ਤੇ ਕੋਈ ਜ਼ਿੱਦ ਵੀ ਨਹੀਂ ਕਰਨੀ ਚਾਹੀਦੀ। ਔਰ ਦੂਸਰੀ ਇੱਕ ਬੜੀ ਅਹਿਮ ਫੈਕਟਰ ਹੈ ਕ੍ਰਿਕਟ ਦੇ ਹਵਾਲੇ ਨਾਲ ਕਿ ਕ੍ਰਿਕਟ ਤੁਹਾਨੂੰ ਯਾਦ ਹੋਏਗਾ 2 ਜਾਂ 3 ਵਰਲਡ ਕੱਪ ਹੋਏ ਨੇ ਪਾਕਿਸਤਾਨ ਇੰਡੀਆ 'ਚ, 2 ਸ਼ਾਇਦ ਪਾਕਿਸਤਾਨ ਇੰਡੀਆ 'ਚ ਮੁਸ਼ਤਰਕਾ ਹੋਏ ਨੇ, ਤੀਸਰਾ ਸ਼ਾਇਦ ਉਹਨਾਂ ਦੇ ਬੰਗਲਾਦੇਸ਼ ਦੇ ਨਾਲ ਹਲ ਕੇ ਜਿਹੜਾ ਹਾਂ। ਤੇ ਉਹ ਜਿਹੜਾ ਵਰਲਡ ਕੱਪ ਹੋਏ ਸਨ, ਅਗਰ ਤੁਹਾਨੂੰ ਅੱਛੀ ਤਰ੍ਹਾਂ ਯਾਦ ਹੋਏ ਤੇ ਇੰਡੀਆ 'ਚ ਅਗਰ ਕੀਨੀਆ ਦਾ ਔਰ ਬੰਗਲਾਦੇਸ਼ ਦਾ ਵੀ ਮੈਚ ਹੋਇਆ ਹੁੰਦਾ ਸੀ ਤੇ ਉੱਥੇ ਸਟੇਡੀਅਮ ਫੁੱਲ ਹੁੰਦੇ ਸਨ। ਸਾਡੇ ਇਹ ਕਿ ਸਾਡਾ ਪਾਕਿਸਤਾਨ ਦਾ ਜਦ ਤੱਕ ਮੈਚ ਨਾ ਹੋਏ, ਉੱਥੇ ਆਸਟ੍ਰੇਲੀਆ ਇੰਗਲੈਂਡ ਦਾ ਵੀ ਮੈਚ ਹੋਏ ਤੇ ਸਟੇਡੀਅਮ 'ਚ ਬੰਦੇ ਨਹੀਂ ਜਾਂਦੇ। ਤੇ ਇੰਜ ਇਸ ਰਵੱਈਏ ਨੂੰ ਤੁਸੀਂ ਕ੍ਰਿਕਟ ਲਵਿੰਗ ਨੇਸ਼ਨ ਨਹੀਂ ਕਹਿ ਸਕਦੇ ਕਿ ਕ੍ਰਿਕਟ ਸਾਨੂੰ ਬੜੀ ਪਸੰਦ ਹੈ ਲੇਕਿਨ ਕ੍ਰਿਕਟ ਸਾਨੂੰ ਆਪਣੀ ਹੀ ਪਸੰਦ ਹੈ। ਉਹ ਉਸੇ ਤਰ੍ਹਾਂ ਬੱਚੇ ਵਾਲੀ ਗੱਲ ਕਿ ਵਾਰੀ ਦਿਓਗੇ ਬੋਲਿੰਗ ਕਰਵਾਓਗੇ ਤੇ ਠੀਕ ਹੈ। ਤੇ ਉਹ ਜਿਹੜਾ ਇੱਕ ਸਪੋਰਟਸ ਲਵਿੰਗ ਕਲਚਰ ਹੁੰਦਾ ਹੈ ਉਹ ਸਾਡੇ ਹਾਂ ਸ਼ੁਰੂ ਤੋਂ ਨਹੀਂ ਹੈ ਕਿ ਜਿੰਦੇ 'ਚ ਸਿਰਫ ਸਪੋਰਟਸ ਨੂੰ ਅਹਿਮੀਅਤ ਦਿੱਤੀ ਜਾਏ ਕਿ ਹਾਂ ਜੀ ਇਹ ਕ੍ਰਿਕਟ ਹੋ ਰਹੀ ਹੈ, ਇਹਦੇ 'ਚ ਅਗਰ ਪਾਕਿਸਤਾਨ ਨਹੀਂ ਵੀ ਹੈ ਤੇ ਕ੍ਰਿਕਟ ਹੋ ਰਹੀ ਹੈ, ਕੁਆਲਿਟੀ ਕ੍ਰਿਕਟ ਹੋ ਰਹੀ ਹੈ, ਅਸੀਂ ਦੇਖਣ ਜਾਈਏ ਸਟੇਡੀਅਮ 'ਚ। ਦੂਸਰਾ, ਰਿਆਸਤ ਵੱਲੋਂ ਵੀ ਇਸ ਤਰ੍ਹਾਂ ਦੇ ਇਕਦਾਮਾਤ ਕਦੀ ਨਹੀਂ ਹੋਏ ਕਿ ਜੀ ਹਾਂ ਜੀ ਠੀਕ ਹੈ ਗੇਟ ਪਾਸ ਫ੍ਰੀ ਹੈ, ਤੁਸੀਂ ਜਾਓ ਦੇਖੋ। ਕਮ ਸੇ ਕਮ ਲੋਕਾਂ ਨੂੰ ਇੱਕ ਪੋਜ਼ਿਟਿਵ ਇਮੇਜ ਆਏ ਦੁਨੀਆ 'ਚ ਯਾਰ ਇਹ ਕ੍ਰਿਕਟਿੰਗ ਲਵਿੰਗ ਨੇਸ਼ਨ ਹੈ। ਮੁਇਸ਼ਤ ਸਾਡੀ ਇੰਨੀ ਨਹੀਂ ਹੈ ਕਿ ਲੋਕ ਪੈਸੇ ਇੰਨੇ ਖਰਚਣ ਕੇ ਕਿਸੇ ਦੂਸਰੇ ਦਾ ਮੈਚ ਦੇਖਣ ਜਾਣ। ਤੇ ਤੁਹਾਨੂੰ ਤੇ ਕੋਸ਼ਿਸ਼ ਕਰਨੀ ਚਾਹੀਦੀ ਕਿ ਕਿਸੇ ਤਰ੍ਹਾਂ ਵੀ ਸਟੇਡੀਅਮ ਤੁਹਾਡੇ ਭਰਨ। ਉਹ ਵਾਲੀ ਸਿਚੁਏਸ਼ਨ ਸਾਡੇ 'ਚ ਨਹੀਂ ਹੈ। ਉਹ ਇੰਡੀਆ 'ਚ ਤੁਹਾਨੂੰ ਨਜ਼ਰ ਆਉਂਦੀ ਹੈ, ਉਹ ਤੁਹਾਨੂੰ ਆਸਟ੍ਰੇਲੀਆ 'ਚ ਵੀ ਕਿਤੇ ਨਜ਼ਰ ਆ ਜਾਂਦੀ ਹੈ, ਇੰਗਲੈਂਡ 'ਚ ਵੀ ਨਜ਼ਰ ਆ ਜਾਂਦੀ, ਲੇਕਿਨ ਸਾਡੇ ਹਾਂ ਨਹੀਂ ਹੈ। ਨਹੀਂ, ਇੰਗਲੈਂਡ ਔਰ ਬਲਕਿ ਸਾਊਥ ਅਫਰੀਕਾ ਮੈਂ ਅਕਸਰ ਦੇਖਦਾ ਹੁੰਦਾ, ਇੱਥੇ ਕ੍ਰਿਕਟ ਨੂੰ ਦੇਖਿਆ ਜਾਂਦਾ ਹੈ। ਇੱਥੇ ਮਤਲਬ ਟੀਮ ਨੂੰ ਨਹੀਂ ਦੇਖਿਆ ਜਾਂਦਾ ਕਿ ਠੀਕ ਹੈ ਆਪਣੀ ਉਹਨਾਂ ਦੀ ਪਰਸਨਲ ਟੀਮ ਵੀ ਜਦੋਂ ਹੁੰਦੀ ਉਹਨੂੰ ਹਮਾਇਤ ਕਰਦੇ ਨੇ, ਲੇਕਿਨ ਜਦੋਂ ਦੂਸਰੀ ਟੀਮ ਅੱਛਾ ਖੇਲ ਪੇਸ਼ ਕਰਦੀ ਪਈ ਹੁੰਦੀ ਹੈ ਉਹ ਬਕਾਇਦਾ ਉਹਨੂੰ ਨਹੀਂ ਉਹ ਐਪਰੀਸ਼ੀਏਟ ਕਰਦੇ। ਤੇ ਆਪਣਾ ਕਾਸ਼ਿਫ ਸਾਹਿਬ ਨੇ ਇਹਦੀ ਇੱਕ ਗੱਲ ਕੀਤੀ ਹੈ ਆਪਣਾ ਪੰਜਾਬੀ ਦੇ ਬਾਰੇ। ਚਲੋ ਬੈਠੇ ਆ ਆਪਾਂ ਤੇ 2 ਮਿੰਟ ਚਲੋ ਅਗਰ ਪੰਜਾਬੀ ਨੂੰ ਵੀ ਅਸੀਂ ਜ਼ਰੂਰ ਟਾਈਮ ਦੇਈਏ, ਜਿਹੜਾ ਸਾਡਾ ਫਰਜ਼ ਵੀ ਬਣਦਾ ਥੋੜਾ ਜਿਹਾ ਕਿ ਪੰਜਾਬੀ ਨੂੰ ਜਦੋਂ ਤੁਸੀਂ ਆਪਣਾ ਗੁਜਰਾਤ ਮਸੂਦ ਸਾਹਿਬ ਨਾਲ ਉਹਨਾਂ ਦੇ ਨਾਲ ਨਫਾਜ਼ ਦੀ ਗੱਲ ਕੀਤੀ ਫਿਰ ਉਹ ਉਹਨਾਂ ਦਾ ਰਵੱਈਆ ਜਾਂ ਉਹਨਾਂ ਦਾ ਮਤਲਬ ਦੇਖੋ ਜੀ ਸਾਡੇ ਲਈ ਤਾਂ ਦਾਨਿਸ਼ਵਰ ਨੇ ਨਾ ਜੀ, ਉਹਨਾਂ ਨੇ ਮਤਲਬ ਆਪਣਾ ਟਾਈਮ ਔਰ ਆਪਣਾ ਵਕਤ ਗੁਜ਼ਾਰਿਆ ਹੈ, ਸਾਡੇ ਰਿਸਪੈਕਟ ਹੈ ਸਾਡੇ ਵਾਸਤੇ। ਤੇ ਉਹ ਮਤਲਬ ਬੜਾ ਦੁੱਖ ਜਿਹਾ ਹੁੰਦਾ ਹੈ ਕਿ ਜਦੋਂ ਇਸ ਤਰ੍ਹਾਂ ਦਾ ਮਤਲਬ ਇਸ ਕੈਲੀਬਰ ਦਾ ਔਰ ਇਸ ਹਾਈ ਉਸ ਲੈਵਲ ਦਾ ਬੰਦਾ ਜਾ ਕੇ ਤੇ ਪੰਜਾਬੀ ਨੂੰ ਜਦੋਂ ਉਹ ਪਿੱਛੇ ਤੋੜਦਾ ਹੈ ਨਾ ਜੀ, ਤੇ ਉਹ ਬੜੀ ਅਜੀਬ ਜਿਹੀ ਲੱਗਦੀ ਹੈ। ਉਹ ਮਤਲਬ ਇਹ ਨੌਜਵਾਨ ਸਾਡੀ ਨਸਲ ਜੇ ਯਕੀਨ ਕਰੋ ਉਹਦੇ ਵਿੱਚ ਮੈਂ ਅਰਜ਼ ਕਰਨਾ ਚਾਹਾਂਗਾ ਉਹਦੇ 'ਚ ਇਹ ਹੈ ਕਿ ਦੇਖੋ ਮੇਰੇ ਨਜ਼ਰੀਆਤ ਮੁਖਤਲਿਫ ਨੇ, ਕਾਫੀ ਆਪੋਜ਼ਿਟ ਨੇ ਵਜਾਹਤ ਤੋਂ,
लेकिन अंडरस्टैंडिंग मैं भी एक लिखारी हाँ, वो भी एक लिखारी ने और दानिश्वर समझे जाते ने। दानिश्वर ਨੂੰ ਤੁਸੀਂ ਇਹ ਕੈਦ ਨਹੀਂ ਕਰ ਸਕਦੇ ਕਿ ਉਹ ਤੁਹਾਡਾ ਨੈਰੇਟਿਵ ਜਾਂ ਤੁਹਾਡੀ ਖੁਆਇਸ਼ ਦੇ ਮੁਤਾਬਿਕ ਬੋਲੇ। ਉਹ ਕੁਝ ਚੀਜ਼ਾਂ, ਕਿਉਂਕਿ ਦੇਖੋ ਨਾ ਸਾਡੇ 'ਚ ਤੇ ਪੋਲੀਟੀਸ਼ੀਅਨ 'ਚ ਇਹੀ ਫਰਕ ਹੈ ਕਿ ਅਸੀਂ ਲੋਕਾਂ ਦੀ ਪਸੰਦ ਨਾਲ ਨਹੀਂ ਲਿਖ ਸਕਦੇ। ਸ਼ਾਇਰ ਕਸੀਦੇ ਲਿਖ ਸਕਦਾ, ਅਸੀਂ ਕਸੀਦੇ ਨਹੀਂ ਲਿਖ ਸਕਦੇ। ਸਾਡੇ 'ਚ ਅਤਾਲ ਕਾਸਮੀ ਹੋਵੇ ਤੇ ਉਹ ਪਸੰਦ ਨਹੀਂ ਕੀਤਾ ਜਾਂਦਾ, ਠੀਕ ਹੈ ਨਾ ਜੀ। ਤੇ ਉਹ ਹੁਣ ਉਹਨਾਂ ਦਾ ਇੱਕ ਆਪਣਾ ਓਪੀਨੀਅਨ ਹੈ, ਉਹਨੂੰ ਤੁਸੀਂ ਰੱਦ ਕਰ ਸਕਦੇ ਹੋ, ਦਲੀਲ ਨਾਲ ਕਰ ਸਕਦੇ ਹੋ। ਔਰ ਦਲੀਲ ਅਗਰ ਨਹੀਂ ਵੀ ਔਰ ਤੁਹਾਨੂੰ ਨਹੀਂ ਦਰੁਸਤ ਲੱਗਦਾ ਤੇ ਸਿੰਪਲੀ ਤੁਸੀਂ ਰੱਦ ਕਰ ਸਕਦੇ ਹੋ, ਕੋਈ ਐਸੀ ਸ਼ਰਤ ਨਹੀਂ ਹੈ। ਲੇਕਿਨ ਇਹ ਰਵੱਈਆ ਚੂੰਕਿ ਮੈਂ ਖੁਦ ਵੀ ਫੇਸ ਕਰਨਾ ਦੂਸਰੇ ਹਲਕਿਆਂ ਤੋਂ, ਉਹਦੇ ਪੰਜਾਬੀ ਦਾ ਕ੍ਰਿਟਿਸਿਜ਼ਮ ਆ ਜਾਂਦਾ ਹੈ ਪੰਜਾਬੀਆਂ ਦਾ, ਤੇ ਮੇਰੇ ਤੇ ਹੋਰਾਂ ਦੋਸਤਾਂ ਦਾ ਆ ਜਾਂਦਾ ਹੈ, ਹੋਰ ਕੌਮ ਪ੍ਰਸਤਾਂ ਦਾ। ਲੇਕਿਨ ਮੈਂ ਇਹ ਸਮਝਣਾ ਕਿ ਜਿੰਨਾ ਅਸੀਂ ਫ੍ਰੀ ਹੋਵਾਂਗੇ, ਫੈਸਲਾ ਤੇ ਸਾਡਾ ਤਾਰੀਖ ਕਰੇਗੀ ਕਿ ਅਸੀਂ ਦਿਆਨਤਦਾਰੀ ਨਾਲ ਆਪਣਾ ਕਲਮ ਇਸਤੇਮਾਲ ਕੀਤਾ ਹੈ ਜਾਂ ਬਦਿਆਨਤੀ ਉਹਦੇ 'ਚ ਕੋਈ ਸ਼ਾਮਿਲ ਹੈ, ਤੇ ਉਹ ਤਾਰੀਖ ਵੀ ਫੈਸਲਾ ਕਰਦੀ ਹੈ। ਕੁਝ ਲੋਕ ਦੀਵਾਰ ਤੇ ਲਿਖੇ ਤਰ੍ਹਾਂ ਹੁੰਦੇ ਨੇ, ਉਹਨਾਂ ਦਾ ਵੀ ਫੈਸਲਾ ਹੋ ਜਾਂਦਾ। ਸੋ ਵਜ਼ਾਰਤ ਬਹਰਹਾਲ ਉਸ ਕੈਟੇਗਰੀ 'ਚ ਕਤਨ ਲਾਇ ਨਹੀਂ ਕਰਦੇ, ਉਹਨਾਂ ਦੀ ਇੱਕ ਆਪਣੀ ਅੰਡਰਸਟੈਂਡਿੰਗ ਹੈ, ਉਹਦੇ ਨਾਲ ਤੁਸੀਂ ਇਖਤਲਾਫ ਕਰ ਸਕਦੇ ਹੋ, ਯਕੀਨ ਕਰ ਸਕਦੇ ਹੋ। ਲੇਕਿਨ ਮੇਰਾ ਨਹੀਂ ਖਿਆਲ ਕਿ ਉਹ ਕੋਈ ਇਹਦੇ ਹਾਜ਼ਰ ਦੇ ਅਤਾਲਕ ਕਾਸਮੀ ਨੇ ਜਾਂ ਨਹੀਂ। ਗੱਲ ਮੈਂ ਤੁਹਾਡੀ ਗੱਲ ਬਿਲਕੁਲ ਫਾਲੋ ਕਰ ਰਿਹਾ। ਅਸਲ ਮਕਸਦ ਇਹ ਹੈ ਨਾ ਜੀ, ਵੇਖੋ ਜਦੋਂ ਤਕੜੀ ਹੋਵੇ ਨਾ ਹੱਥ ਦੇ ਵਿੱਚ, ਮਤਲਬ ਤੁਸੀਂ ਜਦੋਂ ਲਿਖਾਰੀ ਹੈ ਜੀ ਉਹਦੇ ਹੱਥ 'ਚ ਵੀ ਤਕੜੀ ਹੈ, ਮਤਲਬ ਉਸ ਵਕਤ ਦੀ, ਉਸ ਮੌਕੇ ਦੀ ਜਾਂ ਉਸ ਅਹਿਦ ਦੀ ਜਿਹੜੀ ਉਹ ਇੱਕ ਮਿਜ਼ਾਨ ਹੈ ਉਹਦੇ ਹੱਥ ਦੇ ਵਿੱਚ ਕਿ ਅਦਲ ਦਾ ਜਿਹੜਾ ਨਾ ਉਹਨੇ ਵੀ ਸਹੀ ਗੱਲ ਕਰਨੀ, ਸਿੱਧੀ ਤੇ ਸੱਚੀ। ਮਤਲਬ ਉਹ ਵੀ ਜਿਸ ਤਰ੍ਹਾਂ ਮਤਲਬ ਅੱਖਾਂ ਬੰਦ ਕਰਕੇ ਵਾਲਾ ਉਹ ਜਿਵੇਂ ਨਹੀਂ ਉਹ ਇਨਸਾਫ ਦੀ ਦੇਵੀ ਵਾਲਾ ਹਿਸਾਬ ਹੈ। ਤੇ ਮੈਂ ਗੁਜ਼ਾਰਿਸ਼ ਇਹ ਕਰਨਾ ਕਿ ਜਦੋਂ ਪੂਰੀ ਦੁਨੀਆ ਦੇ ਵਿੱਚ ਇੱਕ ਮੰਨੀ ਜਾ ਚੁੱਕੀ ਹੈ ਚੀਜ਼, ਮਤਲਬ ਤੁਸੀਂ ਸਕੈਂਡੀਨੇਵੀਅਨ ਦੇਖੋ ਔਰ ਜਾਂ ਜਰਮਨੀ ਜਾਂ ਫਰਾਂਸ ਦੇਖੋ, ਤੁਸੀਂ ਯਕੀਨ ਕਰੋ ਕਿ ਇਹਨਾਂ ਦੇ ਲੋਕ ਜਿਹੜੇ ਨੇ ਆਪਣੀ ਜ਼ਾਤੀ ਉਹਨਾਂ ਦੀ ਜਿਹੜੀ ਉਹਨਾਂ ਦੀ ਬੋਲੀਆਂ ਨੇ, ਲੈਂਗੁਏਜ ਹੈ, ਮਾਂ ਬੋਲੀ ਹੈ, ਉਹਦੇ ਵਿੱਚ ਉਹਨਾਂ ਨੇ ਗੱਲ ਕਰਨੀ ਹੈ। ਸਾਡੇ ਨਾਲ ਉਹਨਾਂ ਦੀ ਬਹੁਤ ਮਜਬੂਰੀ ਜਦੋਂ ਹੁੰਦੀ ਹੈ ਨਾ ਜੀ, ਬਲਕਿ ਮੈਂ ਬਾਜ਼ਕਾਰ ਹੈਰਾਨ ਹੁੰਦਾ ਨਾ, ਔਰ ਉਹਨਾਂ ਨੂੰ ਅਸੀਂ ਸ਼ਿਕਾਇਤ ਵੀ ਕਈ ਦਫਾ ਕੀਤੀ ਕਿ ਅਸੀਂ ਉਹਨਾਂ ਨੂੰ ਭੇਜੀ ਦਾ ਰਿਕੁਐਸਟ ਭੇਜੀ ਦੀ ਕਿ ਜੀ ਆਪਣੇ ਪੂਰੇ ਸਿਸਟਮ ਦੇ ਬਾਰੇ ਜਿਹੜਾ ਨਾ ਜੀ, ਉਹ ਮੈਂ ਵੇਅਰ ਹਾਊਸ ਮੈਨੇਜਮੈਂਟ ਸਿਸਟਮ ਮੈਂ ਉਹਦਾ ਸਪੈਸ਼ਲਾਈਜ਼ ਕੀਤਾ ਹੈ, ਤੇ ਉਹਨਾਂ ਨੂੰ ਕਹੀਦਾ ਹੈ ਕਿ ਜੀ ਸਾਨੂੰ ਜਿਹੜਾ ਨਾ ਆਪਣੀ ਪੁਰਾਣੀਆਂ ਜਿਹੜੀਆਂ ਨੇ ਨਾ ਤੁਹਾਡਾ ਸਿਸਟਮ ਪ੍ਰੋਸੈਸ ਉਹ ਸਾਨੂੰ ਭੇਜੋ। ਉਹ ਯਕੀਨ ਕਰੋ ਕਿ ਉਹ ਡੈਨਿਸ਼ ਦੇ ਵਿੱਚ ਭੇਜਣਗੇ ਜਾਂ ਸਵੀਡਿਸ਼ ਦੇ ਵਿੱਚ ਭੇਜਣਗੇ। ਉਹਨਾਂ ਨੂੰ ਕਈ ਦਫਾ ਕਹੀਦਾ ਕਿ ਯਾਰ ਖੁਦਾ ਦਾ ਖੌਫ ਕਰੋ, ਮਤਲਬ ਸਾਨੂੰ ਇਹ ਨਹੀਂ ਤੁਹਾਡੀ ਆਉਂਦੀ, ਕਮ ਸੇ ਕਮ ਇੰਗਲਿਸ਼ 'ਚ ਭੇਜੋ। ਉਹ ਕਹਿੰਦਾ ਜੀ ਤੁਸੀਂ ਉਹਨੂੰ ਸਿੱਖੋ, ਤੁਸੀਂ ਅਗਰ ਸਾਡੀ ਮਾਂ ਬੋਲੀ ਉਹਨਾਂ ਦਾ ਸਾਡਾ ਮਸਲਾ ਜਿਹੜਾ ਹੈ ਨਾ ਉਹ ਵੀ ਕਾਫੀ ਮੁਖਤਲਿਫ ਹੈ। ਉਹਨਾਂ ਦੇ ਵਿੱਚ ਕੋਈ 900 ਸਾਲ ਦੀ ਪਰਦੇਸੀ ਹਕੂਮਤਾਂ ਨਹੀਂ ਆਈਆਂ, ਠੀਕ ਹੈ ਨਾ। ਇੱਥੇ ਮੁਗਲ ਆਏ ਜਾਂ ਲੋਧੀ ਆਏ ਜਾਂ ਅਰਬ ਹਮਲਾਵਰ ਆਏ, ਉਹ ਜਿੰਨੇ ਵੀ ਮੁਸਲਿਮ ਹਮਲਾਵਰ ਆਏ ਉਹ ਨਸਲਨ ਤੇ ਇੰਡੀਅਨ ਨਹੀਂ ਸਨ, ਠੀਕ ਹੈ ਨਾ। ਇੱਥੇ ਤਾਂ ਸਾਡੇ ਤੇ ਇਹਦੀ ਹਾਲਤ ਹੈ ਕਿ ਅਸੀਂ ਇੰਡੀਅਨ ਨਾਮ ਲੈ ਲੈਂਦੇ ਹਾਂ ਤਾਂ ਉਹ ਕਹਿੰਦੇ ਨੇ ਜੀ ਤੁਸੀਂ ਹਿੰਦੁਸਤਾਨ ਦੀ ਗੱਲ ਕਰ ਰਹੇ। ਹਿੰਦੁਸਤਾਨ ਤੋਂ ਇੰਡੀਅਨ ਤੋਂ ਮੁਰਾਦ ਜਾਂ ਹਿੰਦੁਸਤਾਨ ਤੋਂ ਮੁਰਾਦ ਇੱਕ ਮੁਤਹਿਦਾ ਹਿੰਦੁਸਤਾਨ ਵੀ ਹੁੰਦਾ ਹੈ, ਜਿਹੜੀ ਕਿ 47 ਤੋਂ ਪਹਿਲੇ ਦੀ ਸ਼ਨਾਖਤ ਸੀ ਔਰ ਬੁਨਿਆਦੀ ਤੌਰ ਤੇ ਖਿੱਤੇ ਦੀ ਸ਼ਨਾਖਤ ਹੈ, ਸਬ ਕੰਟੀਨੈਂਟ ਦੀ ਸ਼ਨਾਖਤ ਹੈ ਤੇ ਉਹ ਅਸੀਂ ਉਹਦੀ ਡਿਵੀਜ਼ਨ ਕਰ ਲਈ ਹੈ ਬਹਰਹਾਲ। ਲੇਕਿਨ ਉਹਦੇ ਵਿੱਚ ਇਹ ਤੁਸੀਂ ਅੰਦਾਜ਼ਾ ਕਰੋ ਕਿ ਫਾਰਸੀ ਆਈ, ਫਿਰ ਫਾਰਸੀ ਤੋਂ ਬਾਅਦ ਉਰਦੂ ਵੀ ਆ ਗਈ, ਅਰਬ ਵੀ ਆਉਂਦੇ ਰਹੇ, ਪਸ਼ਤੋ ਵੀ ਆਉਂਦੀ ਰਹੀ ਇੱਥੇ, ਤੇ ਉਹ ਮੁਖਤਲਿਫ ਹਮਲਾਵਰ ਇੱਥੇ ਆਉਂਦੇ ਰਹੇ ਨੇ। ਉਹ ਫਿਰ ਗੋਰੇ ਦੇ 300 ਸਾਲ ਡਿਸਕਰੇਜ, 200 ਸਾਲ ਡਿਸਕਰੇਜ ਹੁੰਦੀ ਰਹੀ ਜ਼ੁਬਾਨ। ਉਹ ਮਾਂ ਬੋਲੀ ਦਾ ਸਟੈਚਰ ਜਿਹੜਾ ਹੈ ਨਾ, ਅੱਜ ਦਾ ਜਿਹੜਾ ਦੌਰ ਹੈ, ਅੱਜ ਹੀ ਮੈਂ ਗੱਲ ਕਰ ਰਿਹਾ ਸੀ ਇੱਕ ਦੋਸਤ ਨਾਲ ਕਿ ਦੇਖੋ ਪੰਜਾਬੀ ਇੱਥੇ ਰਸਲ ਖਤ ਦੇ ਤੌਰ ਤੇ ਰਾਇਜ ਕਰਨਾ ਇੱਕ ਬਹੁਤ ਅਗਰ ਨਕਾਬਲੇ ਤਸਖੀਰ ਨਹੀਂ ਤੇ ਇੰਤਹਾਈ ਦੁਨੀਆ ਦਾ ਮੁਸ਼ਕਿਲ ਤਰੀਨ ਕੰਮ ਹੈ ਕਿ ਪੰਜਾਬੀ ਨੂੰ ਰਸਮਲ ਖਤ ਦੇ ਤੌਰ ਤੇ ਸਕ੍ਰਿਪਟ ਨੂੰ ਰਿਵਾਈਵ ਕਰਨਾ। ਦੇਖੋ ਨਾ 70 ਸਾਲ ਤਾਂ ਇਹ ਹੀ ਹੋ ਗਿਆ ਨਾ ਪਾਕਿਸਤਾਨ ਵਾਲੇ, ਤੇ ਇਹਦੇ ਵਿੱਚ ਵੀ ਔਰ ਇਸ ਤੋਂ ਪਹਿਲੇ ਵੀ ਮੁਸਲਮਾਨਾਂ ਦਾ
ਆਪਸ ਦੀ ਗੱਲ ਹੈ ਸਾਡੇ ਬਜ਼ੁਰਗਾਂ ਦਾ, ਇੱਕ ਪੰਜਾਬੀ ਨਾਲ ਬੋਲੀ ਤਾਂ ਮਜਬੂਰੀ ਹੁੰਦੀ ਹੈ ਨਾ। ਜਿਸ ਇਲਾਕੇ 'ਚ ਤੁਸੀਂ ਰਹਿ ਰਹੇ ਹੋ ਉਹ ਬੋਲਣੀ ਸ਼ੁਰੂ ਕਰ ਦਿੰਦੇ ਹੋ। ਮੇਰੇ ਇੱਕ ਮਮਾਨੀ ਕਜ਼ਲਬਾਜ਼ ਸਨ, ਫਾਰਸੀ ਬਾਨ ਸਨ, ਤੇ ਉਹ ਅਖੀਰ ਉਹਨਾਂ ਉਰਦੂ ਤਾਂ ਨਾ ਸਿੱਖੀ, ਲੇਕਿਨ ਉਹਨਾਂ ਪੰਜਾਬੀ ਰੱਜ ਕੇ ਭੈੜੀ ਬੋਲਣੀ ਸ਼ੁਰੂ ਕਰ ਦਿੱਤੀ। ਤੇ ਬੋਲੀ ਤੇ ਬਹਰਹਾਲ ਕੋਈ ਮੇਮ ਵੀ ਇੱਥੇ ਆ ਕੇ ਰਹਿੰਦੀ ਹੈ, ਤੇ ਉਹ ਜਿਸ ਵੀ ਕਲਚਰ 'ਚ ਸਿੰਧ 'ਚ ਬਹਿ ਜਾਏਗੀ ਤੇ ਉਹ ਥੋੜੀ ਬਹੁਤੀ ਸਿੰਧੀ ਸਿੱਖ ਜਾਏਗੀ, ਜਿਵੇਂ ਅਸੀਂ ਉੱਥੇ ਜਾ ਕੇ ਸਿੱਖਦੇ ਹਾਂ। ਬੋਲੀ ਤੇ ਰਿਵਾਈਵ ਕੀਤੀ ਜਾ ਸਕਦੀ, ਲੇਕਿਨ ਜਿਹੜਾ ਸਕ੍ਰਿਪਟ ਹੈ ਨਾ ਉਹ ਬਹੁਤ ਹੀ ਮੁਸ਼ਕਿਲ ਕੰਮ ਹੈ, ਕਿਉਂਕਿ ਹੁਣ ਤੇ ਇੱਥੇ ਪਹਿਲੇ ਤੇ ਅੱਜ ਤੋਂ 70 ਸਾਲ ਪਹਿਲੇ ਤੇ ਇਹ ਮਸਾਇਲ ਨਹੀਂ ਸਨ ਕਿ ਜੀ ਇੱਥੇ ਪੰਜਾਬੀ ਦੇ ਡਿਫਰੈਂਟ ਡਾਇਲੈਕਟਸ ਜਿਹੜੇ ਨੇ ਉਹ ਆਪਣੇ ਆਪ ਨੂੰ ਅਲੱਗਾ ਜ਼ੁਬਾਨ ਕਹਿਲਾਣ ਜਾਂ ਉਹ ਕਲੇਮ ਕਰਨ ਕਿ ਜੀ ਅਸੀਂ ਪੰਜਾਬੀ ਨਹੀਂ ਹਾਂ। ਤੇ ਇਹ ਇੱਕ ਦੇਖੋ ਤੁਸੀਂ ਸਮਝਣ ਵਾਲੀ ਗੱਲ ਹੈ ਕਿ ਬੜਾ ਅਹਿਮ ਸਵਾਲ ਹੈ ਕਿ ਪੰਜਾਬ ਜਿਹੜਾ ਹੈ ਉਹ ਜਾਂ ਹੈ ਜਾਂ ਨਹੀਂ ਹੈ ਜੁਗਰਾਫੀਆਈ ਤੌਰ ਤੇ ਵੀ। ਦੂਸਰੀ ਗੱਲ, ਪੰਜਾਬੀ ਜ਼ੁਬਾਨ ਜਾਂ ਹੈ ਜਾਂ ਨਹੀਂ ਹੈ। ਅਗਰ ਇਥੋਂ ਦੇ ਡਾਇਲੈਕਟ ਜਿਹੜੇ ਨੇ ਉਹ ਮੁਖਤਲਿਫ ਜ਼ੁਬਾਨਾਂ ਨੇ ਤੇ ਫਿਰ ਪੰਜਾਬੀ ਕੋਈ ਜ਼ੁਬਾਨ ਨਹੀਂ, ਫਿਰ ਇੱਕ ਜਾਹਿਲਾਨਾ ਟਰਮ। ਤੁਸੀਂ ਮੈਨੂੰ ਦੱਸੋ ਕਿ 3000 ਤੋਂ ਲੈ ਕੇ 6000 ਸਾਲ ਤੱਕ ਦੇ ਦੌਰਾਨ ਮੁਖਤਲਿਫ ਆਰੀਆ ਕਬਾਇਲ ਜਿਹੜੇ ਉਹ ਨਾਰਥ ਤੋਂ ਇਧਰ ਆਉਂਦੇ ਰਹੇ, ਵਿੱਚੋਂ ਕਈ ਇੱਥੇ ਆਬਾਦ ਹੋ ਗਏ, ਕਈ ਵਾਪਸ ਚਲੇ ਗਏ। ਤੁਸੀਂ ਗੁਜਰਾਂ ਤੇ ਥੋੜਾ ਜਿਹਾ ਗੂਗਲ ਕਰਕੇ ਦੇਖ ਲਓ, ਤੁਸੀਂ ਡੋਗਰਾਂ ਤੇ ਗੂਗਲ ਕਰਕੇ ਦੇਖ ਲਓ। ਅਕਸਰ ਜਿਹੜੀਆਂ ਅਕਵਾਮ ਨੇ ਪੰਜਾਬ 'ਚ ਆਬਾਦ ਉਹ ਬਾਹਰੋਂ ਆਈਆਂ ਹੋਈਆਂ ਨੇ। ਹੱਤਾ ਕਿ ਜਿਹੜਾ ਰਾਮ ਹੈ ਹਿੰਦੂ ਮੈਥੋਲੋਜੀ ਦਾ 6000 ਸਾਲ ਪੀਰੀਅਡ ਦੱਸਿਆ ਜਾਂਦਾ ਹੈ, ਮਹਾਭਾਰਤ ਜਿਹੜੀ ਹੋਈ ਸੀ ਉਹ 6000 ਸਾਲ ਪਹਿਲੇ ਵੀ ਉਹਨਾਂ ਦੇ ਬਾਰੇ 'ਚ ਵੀ ਇਹ ਕਿਹਾ ਜਾਂਦਾ ਹੈ ਕਿ ਰਾਵਣ ਸਨ ਆਫ ਸੋਇਲ ਸੀ, ਰਾਮ ਬਾਹਰੋਂ ਆਇਆ ਸੀ। ਠੀਕ ਹੈ, तो अगर तुसी इस हिसाब नाल कौमीयत के एतबार नाल गल करोगे तो पंजाबी कोई कौम नहीं है। ठीक है, पंजाब नूं तुसी इंज क्रेडिट दे सकते हो कि पंजाब एंशिएंट हिस्टरी दा यूनाइटेड स्टेट्स मल्टी एथनिक अगर कोई रियासत रही है एंशिएंट हिस्टरी च सैकड़ों हजारों साल पहले तो वो पंजाब सी। ठीक है ना। और अगर कोई इस तरह जुबान की गल आ जाती है तो जुबान फिर अगर इस तरह डायलैक्ट जिहड़े ने मुख्तलिफ पंजाबी दे और इहदे नाल मुशाबे जिहड़े डायलैक्ट्स ने वो अगर ये क्लेम करनगे जी कि जुबाना वख ने तो फिर पंजाबी कोई जुबान नहीं। फिर असी तुसी माझे च बैठे हैं, माझा माझी कहलांदी है तारीखी डॉक्यूमेंट्स दे विच ये डायलैक्ट जिहड़ा है साडा माझी कहलांदा, असीं कहांगे जी असीं तो पंजाबी नहीं है, असीं माझी हैं। ठीक है, वो पुठवारी कहेंगे असीं पंजाबी नहीं है, असीं पुठवारी हैं। ठीक है ना, एक पढ़े लिखे जी जी बिल्कुल मैं तुहाडी गल फॉलो कर रहा, लेकिन असल चीज़ आ जाती ना जी कि ਜਦੋਂ ਸਾਡੇ ਜਿਹੜੋ ਸੂਫੀ ਬਜ਼ੁਰਗ ਉਹ ਸਾਰੇ ਉਹਨਾਂ ਨੇ ਵੀ ਮਤਲਬ ਡੈਫੀਨੇਟਲੀ ਕੋਈ ਨਾ ਕੋਈ ਚੀਜ਼ ਤਾਂ ਉਹ ਅਡਾਪਟ ਕੀਤੀ ਹੋਈ ਸੀ ਨਾ ਜੀ। ਉਹ ਪੰਜਾਬੀ ਦੇ ਹਵਾਲੇ ਨਾਲ ਸੀ, ਇੱਕ ਡੈਫੀਨੇਟ ਕਾਈਂਡ ਆਫ ਜਿਹੜਾ ਉਹਨਾਂ ਦਾ ਲਹਿਜਾ ਸੀ ਉਹਨੂੰ ਉਹਨਾਂ ਨੇ ਅਡਾਪਟ ਕੀਤਾ ਹੋਇਆ ਸੀ। ਅਸੀਂ ਇਹ ਕਰ ਰਹੇ ਹਾਂ ਕਿ ਅਸੀਂ ਅਡਾਪਟ ਕਰ ਲਿਆ ਉਹਨਾਂ। ਜੀ ਹਾਂ, ਉਹ ਹੋ ਗਿਆ ਨਾ ਜੀ। ਉਸ ਤੋਂ ਬਾਅਦ ਇਹ ਹੋ ਗਿਆ ਕਿ ਅਸੀਂ ਕਹਿੰਦੇ ਆ ਕਿ ਚਲੋ ਤੁਸੀਂ ਉਹਨੂੰ ਹੀ ਫਾਲੋ ਕਰਕੇ ਉਹਨੂੰ ਬੁਨਿਆਦ ਬਣਾ ਕੇ ਤੇ ਅਸੀਂ ਜਦੋਂ ਇੱਕ ਮਤਲਬ ਮੈਂ ਜ਼ਾਤੀ ਤੌਰ ਤੇ ਜਿਹੜਾ ਸਕ੍ਰਿਪਟ ਦਿੱਤਾ ਹੈ ਬਣਾਇਆ ਮੈਂ ਕੰਪਿਊਟਰ ਉਹਦੇ ਤੇ ਸਿਸਟਮ ਤੇ ਵੀ ਸਾਰਾ ਉਹਦੇ ਵਿੱਚ ਮੈਂ ਸਰਾਇਕੀ ਨੂੰ ਵੀ ਆਪਸ਼ਨ ਦਿੱਤਾ ਹੈ। ਮੈਂ ਜਿਹੜੇ ਦੂਸਰੇ ਲਹਿਜੇ ਨੇ ਉਹਨਾਂ ਨੂੰ ਸਾਰਿਆਂ ਨੂੰ ਇਕੱਠਾ ਕਰਕੇ ਇੱਕ ਸਕ੍ਰਿਪਟ ਬਣਾ ਦਿੱਤਾ ਮੈਂ, ਮਤਲਬ ਦੋਸਤਾਂ ਨਾਲ ਸਾਰਾ ਕਰਕੇ। ਉਹਦੇ ਵਿੱਚ ਇਹ ਹੋ ਗਿਆ ਕਿ ਅਗਰ ਸਰਾਇਕੀ ਵੀ ਅਗਰ ਉਹਨੂੰ ਇਸਤੇਮਾਲ ਕਰੇਗਾ ਤੇ ਉਹ ਆਪਣੀ ਜ਼ੁਬਾਨ ਨਾਲ ਉਹ ਅਰਨੂਨ ਤੇ ਅਰਲਾਮ ਤੇ ਉਹ ਨਲਕਾ ਤੇ ਪਾਣੀ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਉਹ ਲੈ ਸਕੇਗਾ। ਅਸੀਂ ਕਹਿੰਦੇ ਆ ਕਿ ਉਹ ਅਸੀਂ ਫਿਰ ਦੁਬਾਰਾ ਕਿਉਂ ਨਾ ਇਹਨੂੰ ਇਕੱਠਾ ਕਰ ਦਿੱਤਾ ਜਾਏ ਕਿ ਇਹ ਸਾਰੇ ਲੋਕ ਜਿਹੜੇ ਨੇ ਬਜਾਏ ਵੱਖਰਾ ਵੱਖਰਾ ਇੱਕ ਬੀਨ ਵਜਾਉਣ ਦੇ ਆਪਣੀ ਇੱਕ ਜਿਹੜਾ ਹੈ ਨਾ ਜੀ ਉਹਨੂੰ ਉਸ ਸਟੈਂਡਰਡ ਬਣਾ ਕੇ ਉਹਦੇ ਵਿੱਚ ਜਿਹੜੀ ਹੈ ਨਾ ਉਹ ਉਸ ਤਰ੍ਹਾਂ ਜਿਵੇਂ ਇੰਟਰਨੈਸ਼ਨਲ ਲੈਂਗੁਏਜਸ ਨੇ ਅੰਗਰੇਜ਼ੀ ਹੈ ਜਾਂ ਦੂਸਰੀ ਜ਼ਬਾਨਾਂ ਨੇ ਉਹ ਬੋਲੀ ਜਿਹੜੀ ਹੈ ਉਹਦਾ ਤਲਫਜ਼ ਅਦਾ ਨਹੀਂ ਹੋਏਗਾ। ਅਸੀਂ ਕਹਿੰਦੇ ਆ ਹੁਣ। ਠੀਕ ਹੈ, ਮੈਂ ਹੁਣ ਦਾ ਲਫ਼ਜ਼ ਅਗਰ ਇਸਤੇਮਾਲ ਕਰਨਾ ਤੇ ਹੇ ਨੂਨ ਨਾਲ ਲਿਖਣਾ ਚਾਹੀਦਾ ਮੈਨੂੰ। ਮੈਂ ਦੇਖਣਾ ਕਿ ਅਕਸਰ ਲੋਕ ਜਿਹੜੇ ਨੇ ਉਹ ਸਰਾਇਕੀ ਵਾਲਾ ਹੇ ਨੂਨ ਰੇ ਇਸਤੇਮਾਲ ਕਰ ਰਹੇ ਹੁੰਦੇ ਨੇ।
ਤੇ ਉਹ ਤੁਸੀਂ ਫਿਰ ਲਹਿਜਿਆਂ ਨਾਲ ਨਾ ਇਨਸਾਫੀ ਉਹ ਮੈਂ ਅਰਜ਼ ਕਰਨਾ ਜਿਸ ਤਰ੍ਹਾਂ ਲਫ਼ਜ਼ ਵਿੱਚ ਪਾਣੀ ਜਿਹੜਾ ਨਾ ਜੀ ਉਹ ਥੋੜਾ ਜਿਹਾ ਰੇ ਦੇ ਨਾਲ ਨੂਨ ਨੂੰ ਮਿਕਸ ਕਰਦਾ ਹੈ, ਜਾਂ ਸਾਡਾ ਇੱਕ ਲਫ਼ਜ਼ ਹੈ ਨਲਕਾ, ਉਹ ਲਾਮ ਤੇ ਰੇ ਨੂੰ ਮਿਕਸ ਕਰਦਾ ਹੈ। ਉਹਨੂੰ ਜਿਹੜਾ ਅਸਲ ਜਿਹੜੀ ਉਹਦੀ ਹਵਾਲਾ ਹੈ ਨਾ ਜੀ, ਉਸ ਚੀਜ਼ ਨੂੰ ਅਸੀਂ ਹੱਲ ਕਰਨ ਵਾਸਤੇ ਉਹਦੇ ਵਿੱਚ ਅਸੀਂ, ਜਿਸ ਤਰ੍ਹਾਂ ਤੁਸੀਂ ਦੇਖੋ ਫ੍ਰੈਂਚ ਨੇ ਜਾਂ ਇਹਨਾਂ ਨੇ ਰੋਮਨ ਲਿਆ, ਲੇਕਿਨ ਰੋਮਨ ਲੈ ਕੇ ਉਹਨਾਂ ਨੇ ਕੀ ਕੀਤਾ ਕਿ ਉਹਦੇ ਉੱਤੇ ਉਹਨਾਂ ਨੇ ਕੋਈ ਨਾ ਕੋਈ ਕੁੰਡੀ ਉੱਤੇ ਪਾ ਦਿੱਤੀ, ਕੋਈ ਕੁੰਡੀ ਥੱਲੇ ਪਾ ਦਿੱਤੀ, ਉਹਨਾਂ ਨੇ ਉਹ ਆਪਣੇ ਉਹ ਲਹਿਜੇ ਨੂੰ ਉਸ ਤਰ੍ਹਾਂ ਦਿਖਾਇਆ। ਅਸੀਂ ਉਹੀ ਕੰਮ ਜਿਹੜਾ ਹੈ ਨਾ ਇਹਦੇ ਵਿੱਚ ਜਿਹੜਾ ਅਸੀਂ ਜਿਹੜਾ ਨਵਾਂ ਸਕ੍ਰਿਪਟ ਦੇ ਰਹੇ ਹਾਂ, ਜਿਹੜਾ ਇੱਕ ਮੁਸ਼ਤਰਕਾ ਕਰਕੇ, ਉਹਦੇ ਵਿੱਚ ਅਸੀਂ ਉਹਦੇ ਤੇ ਇੱਕ ਛੋਟੀ ਜਿਹੀ ਲਾਮ ਦੇ ਉੱਤੇ ਡੈਸ਼ ਪਾ ਕੇ ਅਸੀਂ ਉਹਨੂੰ ਕਹਿ ਦਿੱਤਾ ਕਿ ਜੀ ਤੁਸੀਂ ਇਹਨੂੰ ਨਲਕਾ ਇਸ ਤਰ੍ਹਾਂ ਪੜ੍ਹ ਲਵੋ। ਤੁਸੀਂ ਮਤਲਬ ਅਗਰ ਤੁਸੀਂ ਪਾਣੀ ਪੜ੍ਹਨਾ ਹੈ ਤੇ ਉਹ ਤੁਸੀਂ ਬਜਾਏ ੜੇਰ ਪਾਉਣ ਦੇ ਇੱਕ ਐਕਸਟਰਾ ਜਿਹੜੀ ਹੈ ਨਾ, ਤੁਸੀਂ ਨੂਨ ਦੇ ਉੱਤੇ ਇੱਕ ਤੋਏ ਪਾ ਦਿਓ ਹੋਰ, ਮਤਲਬ ਉਹਨੂੰ ਜਿਸ ਤਰ੍ਹਾਂ ਦੂਸਰੀਆਂ ਜਿਹੜੀਆਂ ਲੋਕ ਨੇ, ਜਿਸ ਤਰ੍ਹਾਂ ਆਪਣੇ ਜਿਹੜੇ ਡੈਨਿਸ਼ ਨੇ, ਜਾਂ ਮਤਲਬ ਤੁਸੀਂ ਦੇਖੋ ਇਹਨਾਂ ਦੀਆਂ ਨਹੀਂ, ਲੇਕਿਨ ਉਹ ਸ਼ਹਜ਼ਾਦ ਮਸਲਾ ਇਹ ਹੈ ਨਾ ਕਿ ਇਹ ਕਈ 100 ਸਾਲਾਂ ਦਾ ਪੀਰੀਅਡ ਹੈ, ਜ਼ਬਾਨਾਂ ਦਾ ਇਰਤਕਾ ਜਿਹੜਾ ਹੈ ਸਕ੍ਰਿਪਟ ਦਾ ਸਪੈਸ਼ਲੀ ਕਈ 100 ਸਾਲ ਦਾ ਪੀਰੀਅਡ ਹੈ। ਮਾਦੂਮ ਹੋ ਚੁੱਕੀ ਜਿਹੜੀ ਅੰਗਰੇਜ਼ੀ ਰੋਮਨ ਐम्पायर 'ਚ ਬੋਲੀ ਜਾਂਦੀ ਸੀ, ਉਹ ਮਾਦੂਮ ਹੋ ਚੁੱਕੀ ਹੈ। ਉਹ ਇਰਤਕਾ 'ਚ ਬੜਾ ਇੱਕ ਨੈਚੁਰਲ ਪ੍ਰੋਸੈਸ ਹੁੰਦਾ, ਉਹ ਤਦ ਮੁਮਕਿਨ ਹੁੰਦਾ ਜਦ ਤੁਹਾਡੇ ਸਕ੍ਰਿਪਟ ਰਾਇਜ ਹੋਣ। ਸਕ੍ਰਿਪਟ ਤੇ ਰਾਇਜ ਹੀ ਨਹੀਂ ਹੈ, ਹੁਣ ਉਹਦੇ ਇਰਤਕਾ ਵਾਸਤੇ ਤੁਸੀਂ ਅੱਗੇ ਮਜ਼ੀਦ ਕਿੰਨਾ। ਲੇਕਿਨ ਸਾਡਾ ਬੁਨਿਆਦੀ ਇਸ਼ੂ ਜਿਹੜਾ ਹੈ ਉਹ ਇਸ ਵਕਤ ਮਾਂ ਬੋਲੀ ਦਾ ਹੈ, ਉਹ ਮਾਦੂਮ ਨਾ ਹੋ ਜਾਏ। ਅੱਛਾ, ਜਦੋਂ ਤੁਸੀਂ ਇਧਰ ਜ਼ਿਆਦਾ ਤਵੱਜੋ ਦਿਓਗੇ ਔਰ ਮਾਂ ਬੋਲੀ ਨੂੰ ਇਗਨੋਰ ਕਰੋਗੇ ਤਾਂ ਫਿਰ ਲਾਮਹਲਾ ਇਹ ਹੈ ਕਿ ਇਹਦੇ 'ਚ ਉਹ ਜਿਹੜਾ ਨੁਕਸਾਨ ਪਹਿਲੇ ਨਹੀਂ ਸੀ ਹੋਇਆ ਉਹ ਵੀ ਹੋ ਜਾਏਗਾ। ਇੱਕ ਹੁੰਦਾ ਹੈ ਗਲਤੀ ਕਰਨਾ, ਇੱਕ ਹੁੰਦਾ ਹੈ ਗਲਤੀ ਦੇ ਉੱਤੇ ਗਲਤੀ ਕਰਨਾ। ਮੇਰੀ ਜ਼ਾਤੀ ਕਮ ਸੇ ਕਮ ਗਲਤ ਹੋ ਸਹੀ, ਮੇਰੀ ਜ਼ਾਤੀ ਰਾਏ ਹੈ। ਨਹੀਂ, ਤੁਹਾਡੀ ਬਿਲਕੁਲ ਗੱਲ ਸਹੀ ਹੈ, ਲੇਕਿਨ ਉਹਦੇ ਵਿੱਚ ਇਹੋ ਹੀ ਆ ਜਾਂਦਾ ਹੈ ਕਿ ਅਸੀਂ ਕਹਿੰਦੇ ਹਾਂ ਕਿ ਇਹਨੂੰ ਅਗਰ ਸਕ੍ਰਿਪਟ ਦੇਖੋ ਜੀ, ਅੰਗਰੇਜ਼ ਨੇ ਅਗਰ ਪੰਜਾਬੀ ਨੂੰ ਤਬਾਹ ਕੀਤਾ ਸੀ ਤਾਂ ਉਹਨੇ ਸਕ੍ਰਿਪਟ ਖਤਮ ਕੀਤਾ ਸੀ, ਉਹਨੇ ਕਾਇਦਾ ਖਤਮ ਕੀਤਾ ਸੀ, ਠੀਕ ਹੈ ਨਾ ਜੀ, ਉਹਨੇ ਮਤਲਬ ਇਨਾਮ ਦਿੱਤੇ ਜਾਂ ਜੋ ਵੀ ਕੀਤਾ। ਅਸੀਂ ਵੀ ਉਸੇ ਚੀਜ਼ ਨੂੰ ਬੁਨਿਆਦ ਬਣਾ ਕੇ ਅਸੀਂ ਜਦੋਂ ਇਹਨੂੰ ਰਿਵਾਈਵ ਕਰਨਾ ਹੈ ਨਾ ਜੀ, ਤੇ ਰਿਵਾਈਵਲ ਵਾਸਤੇ ਵੀ ਸਾਨੂੰ ਉਹੀ ਪ੍ਰੋਸੈਸ ਕਰਨਾ ਪਏਗਾ ਜੋ ਉਹਨੂੰ ਖਤਮ ਕਰਨ ਵਾਸਤੇ ਕੀਤਾ ਗਿਆ। ਅਸੀਂ ਕਾਇਦਾ ਜਿਹੜਾ ਜੀ ਉਹ ਪੂਰਾ ਇੱਕ ਸਕ੍ਰਿਪਟ ਜਿਹੜਾ ਹੈ ਅਸੀਂ ਉਹ ਦਿੰਦੇ ਹਾਂ, ਉਹਨੂੰ ਮਤਲਬ ਰਾਇਜ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਔਰ ਉਹਦੇ ਤੋਂ ਅੱਗੇ ਫਿਰ ਅੱਗੇ ਟੁਰਦਾ ਜਾਏਗਾ ਸਿਲਸਿਲਾ। ਹਾਂ, ਲੇਕਿਨ ਉਹ ਇਹ ਹੈ ਨਾ ਕਿ ਤੁਸੀਂ ਜੋ ਸੋਚ ਰਹੇ ਹੋ ਉਹ ਦੁਰਸਤ ਸੋਚ ਰਹੇ ਹੋ ਉਹਦੇ ਵਾਸਤੇ, ਲੇਕਿਨ ਤੁਹਾਨੂੰ ਮੁਆਸ਼ਰੇ 'ਚ ਉਨੀ ਗੁੰਜਾਇਸ਼ ਚਾਹੀਦੀ ਹੈ, ਉਨੀ ਮੁਆਸ਼ਰੇ ਦੇ ਅੰਦਰ ਉਨੀ ਖਵਾਹਿਸ਼ ਵੀ ਹੋਏ, ਉਨੀ ਪॉपुलर डिमांड भी होए। ਹੁਣ पॉपुलर डिमांड तो रोटी है, पॉपुलर डिमांड इस वक्त मीशत है और मीशत के हवाले नाल अंग्रेजी है, ठीक है ना। ਹੁਣ उर्दू भी जबरदस्ती है, मजबूरी का नाम शुक्रिया है, और अरबी ਜਿਹੜੀ लाई जाती है वो भी तुसी जानते हो उर्दू नालों भी ज्यादा मजबूरी बनाई है। ਤੇ ਉਹ ਦੋ ਜ਼ਬਾਨਾਂ ਉਹ ਤੇ ਤੀਸਰੀ ਅੰਗਰੇਜ਼ੀ ਜਿਹੜੀ ਕਿ ਲੋग अपनी ख्वाहिश नाल, क्योंकि उन्होंने दुनिया के नाल अपने आप को रखना है, और मॉडर्निज्म भी उहदे विच मौजूद है और रोजगार भी मौजूद है, तो वह उधर चले जाते हैं। हुण कि ये पंजाबी जो असीं स्क्रिप्ट वाले लैके आवांगे ना, तो इनू पब्लिक डिमांड किन्नी है। देखो ना, ज़ियाउल हक ने साडे दौर च अरबी लाजमी करती सी, अरबी एक मजमून के तौर पर पढ़ाई जान लग पई सी, ते ओहदा की फायदा होया? किन्ने मुंडियां नूं अरबी आ गई? किसी नूं भी नहीं आई ना। पंजाबी वजह इस ना उनदी वजह होंदी इस ना कि उहदी मां बोली नहीं सी हुंदी, उहदे घर च ਉਹ ਪੰਜਾਬੀ ਉਹ अरबी बोली नहीं सी जांदी। ਅਸੀਂ ਕਹਿੰਦੇ ਆ ਸਾਨੂੰ ਥੋੜਾ ਜਿਹਾ ਐਜ ਇਹ ਹਾਸਲ ਹੋ ਗਿਆ ਜੀ, ਸਾਨੂੰ ਥੋੜਾ ਜਿਹਾ ਐਜ ਇਹ ਹਾਸਲ ਹੋ ਗਿਆ ਕਿ ਸਾਡੇ ਘਰਾਂ ਦੇ ਵਿੱਚ ਹਾਲੇ ਵੀ ਜਿਹੜੀ ਹੈ ਨਾ ਜੀ ਉਹ ਪੰਜਾਬੀ ਹੀ ਬੋਲੀ ਜਾਂਦੀ ਹੈ, ਭਾਵੇਂ ਕੁਝ ਖਾਨਦਾਨ ਚਲੋ ਥੋੜੇ ਜਿਹਾ ਲੀਟ ਹੋ ਕੇ ਤੇ ਉਹ ਬਾਹਰ ਨਿਕਲ ਗਿਆ ਜਾਂ ਉਹਨਾਂ ਨੇ ਸ਼ੁਰੂ ਕਰ ਲਿਆ, ਲੇਕਿਨ ਜਿਹੜਾ ਸਾਡਾ ਮੈਜੋਰਿਟੀ ਜਿਹੜਾ ਤਬਕਾ ਹੈ ਉਹਦੇ ਅੰਦਰ ਅੱਲਾਹ ਘਰਾਂ ਦੇ ਵਿੱਚ ਪੰਜਾਬੀ ਬੋਲੀ ਜਾਂਦੀ, ਔਰ ਉਹੀ ਜਦੋਂ ਬੱਚੇ ਨੂੰ ਪੜ੍ਹਨ ਵਾਸਤੇ ਦਿੰਦੇ ਉਹ ਅਡਾਪਟ ਕਰੇਗਾ। ਪੰਜਾਬੀ ਘਰ ਬੋਲੀ ਜਾਣ ਦਾ ਮਤਲਬ
ਉਹ ਬਿਹਤਰ ਆਪਸ਼ਨ ਇਹ ਹੀ ਹੈ ਨਾ ਜੀ ਕਿ ਬੋਲੀ ਤੁਸੀਂ ਜ਼ਿੰਦਾ ਰੱਖੋ। ਬੋਲੀ ਜ਼ਿੰਦਾ ਰੱਖੋਗੇ ਤੇ ਸਕ੍ਰਿਪਟ ਵਾਲੇ ਕਿਸੇ ਵਕਤ ਸ਼ਾਇਦ ਲੋਕ ਆ ਵੀ ਜਾਣ, ਲੇਕਿਨ ਉਹ ਜਦੋਂ ਤੁਸੀਂ ਸਕ੍ਰਿਪਟ ਵਾਲੇ ਦੀ ਜਦੋਜਹਿਦ ਵਾਲੇ ਜਾਂਦੇ ਹੋ ਤਾਂ ਫਿਰ ਬੋਲੀ ਵੀ ਇਗਨੋਰ ਹੋ ਜਾਂਦੀ ਹੈ। ਬੋਲੀ ਇੰਨੀ ਗਲੈਮਰਾਈਜ਼ਡ ਬੋਲੀ ਹੈ ਕਿ ਉਹਦੇ ਵਿੱਚ ਤੁਸੀਂ ਦੁਨੀਆ ਦੀ ਕਿਸੇ ਵੀ ਨੇਸ਼ਨ ਨੂੰ ਕੰਪੀਟ ਕਰ ਸਕਦੇ ਹੋ ਗਲੈਮਰ ਦੇ ਵਿੱਚ। ਜਿੰਨਾ ਅੱਛਾ ਗੀਤ ਬਣ ਰਿਹਾ ਪੜੋਸ 'ਚ ਹਿੰਦੁਸਤਾਨ 'ਚ, ਜਿੰਨਾ ਅੱਛਾ ਉਹਨਾਂ ਪੰਜਾਬੀ ਔਰ ਖਾਲਸ ਪੰਜਾਬੀ ਨਾਲ, ਤੇ ਉਹ ਵਾਲੀ ਚੀਜ਼ ਤਾਂ ਸਾਡੇ ਹਾਂ ਮੌਜੂਦ ਨਹੀਂ ਹੈ। ਠੀਕ ਹੈ, ਸਾਡੇ ਹਾਂ ਤੇ ਹੋਰ ਨਵੇਂ ਕੱਟੇ ਖੁੱਲ ਗਏ ਨੇ ਡਾਇਲੈਕਟਸ ਦੇ ਔਰ ਇੱਧਰ ਉੱਧਰ ਦੇ। ਉਹ ਗੁਰਮੁਖੀ ਇੱਕ ਸੀ ਪੁਰਾਣੀ ਸਕ੍ਰਿਪਟ, ਉਸ ਤੋਂ ਪਹਿਲੇ ਵੀ ਇੱਕ ਸੀ ਜਿਹੜਾ ਓਲਡ ਏਂਸ਼ੀਅੰਟ ਸਕ੍ਰਿਪਟ ਹੈ, ਉਹ ਗੁਰਮੁਖੀ ਤੋਂ ਪਹਿਲੇ ਵੀ ਮੇਰੇ ਹੁਣ ਜ਼ੇਨ 'ਚ ਨਾਮ ਨਹੀਂ ਹੈ, ਲੇਕਿਨ ਉਹ ਵੀ ਮੌਜੂਦ ਸੀ। ਸਾਡਾ ਇਹ ਮਸਲਾ ਹੋ ਗਿਆ ਕਿ ਅਸੀਂ ਸ਼ਾਹਮੁਖੀ 'ਚ ਕੋਸ਼ਿਸ਼ ਕਰਨੇ ਹਾਂ। ਸ਼ਾਹਮੁਖੀ ਬੁਨਿਆਦੀ ਤੌਰ ਤੇ ਫਾਰਸੀ ਰਸਮੁਲ ਖਤ ਹੈ ਜਾਂ ਇਹਦੇ 'ਚ ਅਰਬੀ ਦਾ ਸਹਾਰਾ ਲੈ ਸਕਦੇ ਹਾਂ ਅਸੀਂ। ਇਹ ਦੋਨੋਂ ਚੀਜ਼ਾਂ ਜਿਹੜੀਆਂ ਨਾ ਇਹ ਸਾਨੂੰ ਉਸ ਤਰ੍ਹਾਂ ਸਪੋਰਟ ਨਹੀਂ ਕਰ ਸਕਦੀਆਂ। ਬਹੁਤ ਇੱਕ ਲੰਬੀ ਔਰ ਸ਼ਾਇਦ ਲੈਂਥੀ ਡਿਬੇਟ ਹੈ, ਕਿਉਂਕਿ ਇੱਕ ਤਾਂ ਇਹ ਕਿ ਪੰਜਾਬ ਤਕਸੀਮ ਹੋ ਚੁੱਕਿਆ ਹੈ। ਦੇਖੋ ਨਾ, ਅਗਰ ਇੱਕ ਨਸਲ ਦੀ ਗੱਲ ਕਰੀਏ ਤੇ ਇੱਕ ਖਿੱਤੇ ਦੀ ਗੱਲ ਕਰੀਏ ਤੇ ਉਹ ਖਿੱਤਾ ਡਿਵਾਈਡ ਹੋ ਚੁੱਕਿਆ ਹੈ। ਇੱਕ ਤਰਫ ਸਾਨੂੰ ਲੱਗੇਗਾ ਕਿ ਅਗਰ ਇੱਥੇ ਗੁਰਮੁਖੀ ਰਾਈਜ ਕੀਤੀ ਗਈ ਤੇ ਲੋਕ ਕਹਿਣਗੇ ਜੀ ਵੇਖੋ ਜੀ ਇਹ ਤੇ ਕਾਫਰ ਹੋ ਗਏ, ਤੇ ਉਹ ਸ਼ਾਹਮੁਖੀ ਰਾਈਜ ਕਰਾਂਗੇ ਤੇ ਉਹ ਉਸ ਤਰ੍ਹਾਂ ਡਿਮਾਂਡ ਜਿਹੜੀ ਉਹ ਫੁਲਫਿਲ ਨਹੀਂ ਕਰੇਗੀ, ਓਵਰਬਰਡਨ ਕਰ ਦੇਗੀ ਬੱਚਿਆਂ ਨੂੰ, ਬੱਚੇ ਆਪਟ ਨਹੀਂ ਕਰਨਗੇ। ਓਵਰਬਰਡਨ ਤਾਂ ਮੈਂ ਥੋੜਾ ਜਿਹਾ ਆਪੋਜ਼ਿਟ ਕਰਨਾ ਕਿ ਉਹ ਓਵਰਬਰਡਨ ਨਹੀਂ, ਸਗੋਂ ਮੇਰੇ ਹਿਸਾਬ 'ਚ ਰਿਲੈਕਸ ਹੋਣਗੇ। ਔਰ ਇਹਦਾ ਅਸੀਂ ਇਹ ਨਹੀਂ ਕਿ ਅਸੀਂ ਮਤਲਬ ਆਪਣੇ ਤੌਰ ਤੇ ਮੈਂ ਕਹਿ ਰਿਹਾ, ਇਹਦਾ ਸਬੂਤ ਅਸੀਂ ਦੇਖਿਆ ਹੈ। ਮਤਲਬ ਜਿੰਨੇ ਵੀ ਬਾਹਰ ਵਾਲੇ ਕੰਟਰੀਜ਼ ਨੇ ਇਹ ਸਾਰੀ ਉਹ ਐਜੂਕੇਸ਼ਨ ਆਪਣੀ ਲੋਕਲ ਲੈਂਗੁਏਜ ਦੇ ਵਿੱਚ ਦੇ ਰਹੇ। ਸਾਨੂੰ ਉਹਦੇ 'ਚ ਕੋਈ ਸ਼ੱਕ ਨਹੀਂ ਕਿ ਉਹ ਇਸ ਲੈਵਲ ਤੇ ਨਹੀਂ ਗਈ ਹੋਈ, ਸਾਡੀ ਇਵੋਲਵ ਨਹੀਂ ਹੋਈ ਸਾਡੀ ਲੈਂਗੁਏਜ ਜਾਂ ਸਾਇੰਸੀ ਮਜ਼ਾਮੀਨ ਉਹਦੇ। ਲੇਕਿਨ ਜਦੋਂ ਮਤਲਬ ਇੱਕ ਕੰਮ ਸ਼ੁਰੂ ਕੀਤਾ ਜਾਏਗਾ ਨਾ ਜੀ, ਉਹਨੂੰ ਸਟਾਰਟ ਤਾਂ ਲਿਆ ਜਾਵੇ ਨਾ ਜੀ, ਤੇ ਸਾਡੀ ਕੋਸ਼ਿਸ਼ ਹੈ ਕਿ ਸਟਾਰਟ ਉਹਨੂੰ ਲੈ ਕੇ ਤੇ ਫਿਰ ਉਸ ਤੋਂ ਬਾਅਦ ਅੱਗੇ ਬੰਦਾ ਉਹਦੇ 'ਚੋਂ ਜਦੋਂ ਲਿਖਣਾ ਵੀ ਸ਼ੁਰੂ ਕਰਦਾ ਹੈ, ਫਿਰ ਉਹਦੇ 'ਚ ਉਹਨੂੰ ਟ੍ਰਾਂਸਲੇਸ਼ਨਾਂ ਵੀ ਜਿਹੜੀਆਂ ਉਹਦੇ ਵਿੱਚ ਪਾਣੀਆਂ ਸ਼ੁਰੂ ਕਰ ਦਿੰਦਾ ਹੈ। ਉਹ ਫਿਰ ਇਸ ਤਰ੍ਹਾਂ ਦੇ ਫਿਰ ਕਹਾਣੀਆਂ ਫਿਰ ਸਾਰੀਆਂ ਚੱਲ ਪੈਂਦੀਆਂ ਨਾ ਜੀ। ਉਹ ਇੱਕ ਸ਼ੁਰੂ ਜਿਹੜਾ ਨਾ ਸਟਾਰਟ, ਉਹ ਸਾਨੂੰ ਚਾਹੀਦਾ ਹੈ। ਔਰ ਉਹ ਸਾਡੇ ਕੋਲ ਚਲੋ ਫਿਰ ਵੀ ਇਸ ਤਰ੍ਹਾਂ ਦਾ ਟਾਈਮ ਹੈ ਕਿ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਉਹਨੂੰ ਮਿਹਨਤ ਕਰਕੇ ਜਾਂ ਉਹਨੂੰ ਕਮ ਸੇ ਕਮ ਅਸੀਂ ਸਟਾਰਟ ਕਰਵਾ ਜਾਈਏ। ਉਸ ਤੋਂ ਬਾਅਦ ਅਗਲੇ ਸਿਲਸਿਲੇ ਜਿਹੜੇ ਨੇ ਉਹ ਚੱਲਦੇ ਜਾਣਗੇ ਫਿਰ। ਮਤਲਬ ਹੈ ਕਿ ਜਨਰੇਸ਼ਨਸ ਦਾ ਹੈ ਸਿਲਸਿਲਾ। ਵਿਸ਼ ਇਹ ਹੋ ਸਕੇ, ਲੇਕਿਨ ਉਹ ਗੱਲ ਉੱਥੇ ਹੀ ਆ ਜਾਂਦੀ, ਉਹ ਜਿਵੇਂ ਸਰਾਇਕੀ ਕਹਿੰਦੇ ਨੇ, ਤੇ ਮੈਂ ਉਹਨਾਂ ਦੋਸਤਾਂ ਨੂੰ ਇਹ ਕਹਿਣਾ ਕਿ ਯਾਰ ਤੁਹਾਡੇ ਕੋਲ ਤੁਹਾਡੀ ਡਿਮਾਂਡ ਦਾ ਇਹ ਹਾਲ ਹੈ ਕਿ ਤੁਸੀਂ ਸਰਾਇਕੀ ਨਾਰੇ ਦੇ ਉੱਤੇ ਇੱਕ MP ਇਲੈਕਟ ਨਹੀਂ ਕਰਾ ਸਕਦੇ ਹੋ। ਤੇ ਸੇਮ ਇਜ਼ ਦ ਕੇਸ ਵਿਦ ਮਤਲਬ ਸਾਡੇ ਲੋਕਾਂ ਨਾਲ ਵੀ, ਜਿਹੜੇ ਇੱਧਰ ਦੇ ਦੋਸਤ ਨੇ, ਇਹਨਾਂ ਨਾਲ ਵੀ ਇਹੀ ਕੇਸ ਹੈ ਕਿ ਪੰਜਾਬੀ ਨੈਸ਼ਨਲਿਜ਼ਮ ਜਿਹੜਾ ਹੈ ਉਹ ਆਪਣੀ ਬੁਨਿਆਦ ਤੇ ਇੱਕ MP ਨਹੀਂ ਇਲੈਕਟ ਕਰਾ ਸਕਦਾ। ਕਮੀ ਮਹਿਸੂਸ ਕਰਕੇ ਅਸੀਂ ਬਲਕਿ ਹੁਣ ਇਨਸ਼ਾਅੱਲਾ ਤਾਲਾ ਅੱਲਾਹ ਦੇ ਘਰ 'ਚ ਉਮੀਦ ਹੈ ਕਿ ਅਸੀਂ ਇੱਕ ਸੈਟਅਪ ਬਣਾ ਰਹੇ ਹਾਂ ਜਿਹੜਾ ਸਿਆਸੀ ਹਵਾਲੇ ਨਾਲ ਜਿਹੜਾ ਨਾ ਜੀ ਅਸੀਂ ਉਹ ਤਨਜ਼ੀਮ ਸਾਜ਼ੀ ਦਾ ਕੋਈ ਸਿਲਸਿਲਾ ਬਣਾਉਣ ਲੱਗੇ ਹਾਂ, ਜਿਹੜੀ ਇੱਕ ਪ੍ਰੋਪਰ ਇੱਕ ਕੰਪਰੈਸ ਜਮਾਤ ਜਿਹੜੀ ਨਾ ਜੀ ਉਹ ਰਜਿਸਟਰ ਹੋ ਕੇ ਤੇ ਉਹ ਉਹਦੇ ਪਲੇਟਫਾਰਮ ਤੇ ਵੀ ਅਸੀਂ ਅੱਗੇ ਚੱਲੀਏ, ਬਜਾਏ ਇਸ ਦੇ ਕਿ ਅਸੀਂ ਆਪਣੀ ਸਾਰੀ ਜਿਹੜੀ ਉਹ ਮਿਹਨਤਾਂ ਜਾਂ ਮਤਲਬ ਕਿਸੇ ਇੱਕ ਪਾਰਟੀ ਦੇ ਨਾਲ ਲਾਈਏ। ਅਸੀਂ ਕਿਉਂ ਨਾ ਆਪਣੀ ਇੱਕ ਸ਼ਨਾਖਤ ਬਣਾ ਕੇ ਤੇ ਅੱਗੇ ਟੁਰੀਏ ਤੇ ਔਰ ਉਹਦੇ ਹਵਾਲੇ ਉਹਦੇ ਪਲੇਟਫਾਰਮ ਤੋਂ ਅਸੀਂ ਅੱਗੇ ਟੁਰੀਏ। ਦਰੁਸਤ ਗੱਲ ਹੈ। ਔਰ ਦੂਸਰਾ ਜਿਹੜਾ ਇੱਕ ਸਦੀਆਂ ਦਾ ਕੰਪਲੈਕਸ ਪਿਆ ਹੋਇਆ ਹੈ ਪੰਜਾਬੀਆਂ ਦੇ ਵਿੱਚ, ਉਹ ਵੀ ਕੱਢਣ ਦੀ ਜ਼ਰੂਰਤ ਹੈ। ਇਹਦੇ ਵਾਸਤੇ ਉਹਨੂੰ ਬਹੁਤ ਟਾਈਮ ਲੱਗੇਗਾ ਕਿ ਤੁਸੀਂ ਇਹ ਜਿਹੜੇ ਉਰਦੂ ਬੋਲਣੀ ਸ਼ੁਰੂ ਕਰ ਦਿੰਦੇ ਨੇ ਆਪਣੇ ਬਾਲਾਂ ਨਾਲ, ਤੇ ਉਹ ਜ਼ਾਹਿਰ ਹੈ ਕਿ ਉਹ ਪੰਜਾਬੀਆਂ ਦਾ ਬਾਲ ਜਦ ਬਚਪਨ ਤੋਂ ਉਰਦੂ ਬੋਲੇਗਾ ਤੇ ਉਹ ਪੰਜਾਬੀ ਕਿਸ ਤਰ੍ਹਾਂ ਅੱਛੀ ਬੋਲ ਸਕਦਾ ਹੈ। ਅੱਛੀ ਪੰਜਾਬੀ ਵਾਸਤੇ ਤਾਂ ਬਚਪਨ ਤੋਂ ਪੰਜਾਬੀ ਬੋਲਣੀ ਪੈਂਦੀ। ਬਿਲਕੁਲ ਨਹੀਂ, ਉਹਨੂੰ ਸਮਝ ਤੱਕ ਨਹੀਂ ਆਉਂਦੀ। ਮਤਲਬ ਸਾਡੇ ਆਪਣੇ ਖਾਨਦਾਨ ਦੇ ਵਿੱਚ ਐਸੇ ਸਿਲਸਿਲੇ ਆਏ ਨੇ। ਮੈਂ ਬਿਲਕੁਲ ਉਸ ਚੀਜ਼ ਨੂੰ ਐਕਸੈਪਟ ਕਰਨਾ ਕਿ ਉਹ ਉਰਦੂ ਬੋਲ ਕੇ ਮਤਲਬ ਹੁਣ ਬਾਲ ਨਾਲ ਜਦੋਂ ਪੰਜਾਬੀ ਬੋਲੋ ਤੇ ਹੁਣ ਉਹ ਤੁਹਾਡੇ ਮੂਹਰੇ ਵੇਖਦਾ ਕਿ ਯਾਰ ਮਤਲਬ ਇਹ ਗੱਲ ਕੀ ਕਰਦੇ ਪਏ ਨੇ ਬੇਟਾ। ਔਰ ਉੱਥੋਂ ਫਿਰ ਬਹੁਤੀ ਤਕਲੀਫ ਹੁੰਦੀ, ਦੁੱਖ ਵੀ ਹੁੰਦਾ ਹੈ ਕਿ ਯਾਰ ਇਹ ਸਾਡੇ ਨਾਲ ਬੰਦਾ ਕੀ ਪਿਆ।
नहीं माशाल्लाह, चलो ये अच्छा है, अल्लाह खैर रखे। बस इस वाले में थोड़ी अच्छी बात है, थोड़ी काविश अच्छी है। मैं तो जस्ट एक ਤੁਹਾਡਾ ਵੀ ਜ਼ਿਹਨ ਦੇਖ ਰਿਹਾ ਕਿ ਤੁਸੀਂ ਕੀ ਚਾਹ ਰਹੇ ਹੋ ਔਰ ਤੁਹਾਡੇ ਆਈਡੀਆਜ਼ ਕੀ ਨੇ। ਵਿਸ਼ ਯੂ ਆਲ ਦਾ ਬੈਸਟ। ਅੱਛੀ ਗੱਲ ਹੈ ਅਗਰ ਇਹ ਕੁਛ ਇਸ ਤਰ੍ਹਾਂ ਦੀ ਜਦੋਜਹਿਦ ਕਾਮਯਾਬ ਹੋ ਸਕੇ। ਕਮ ਸੇ ਕਮ ਸਾਡੀਆਂ ਜ਼ਿੰਦਗੀਆਂ ਹੀ ਤਾਂ ਮੁਮਕਿਨ ਨਹੀਂ ਹੈ, ਕਿਉਂਕਿ ਇਹ ਇੰਨਾ ਵਸੀ ਮੌਜੂ ਹੈ। ਜਦੋਂ ਅਸੀਂ ਕੁਛ ਤਿਆਰ ਕਰਨੇ ਆ, ਮੈਂ ਜ਼ਾਤੀ ਤੌਰ ਤੇ ਬਹੁਤ ਸਾਰੀਆਂ ਚੀਜ਼ਾਂ ਵੇਖੀਆਂ ਨੇ ਕਿ ਬੜੀ ਮਾਮੂਲੀ ਜੀ ਕੋਈ ਚੀਜ਼ ਸਜੈਸ਼ਨ ਵੀ ਤਿਆਰ ਕਰੀਏ ਨਾ, ਜਦੋਂ ਉਹਨੂੰ ਟੇਬਲ ਕਰੀਏ ਨਾ, ਉਹਦੇ ਚ ਕੋਈ 1 ਲੱਖ ਨੁਕਸ ਨਿਕਲਦੇ ਨੇ। ਔਰ ਉਹ ਹਾਂ, ਤੇ ਜ਼ੁਬਾਨ ਤੇ ਖੈਰ ਬਹੁਤ ਹੀ ਵਸੀ ਇਸ਼ੂ ਹੈ, ਔਰ ਉਹ ਵੀ ਪੰਜਾਬੀ ਜਿਹੀ ਜ਼ੁਬਾਨ ਜਿਹਦੇ ਚ ਇੰਨੇ ਸਾਰੇ ਡਾਇਲੈਕਟ ਨੇ, ਲੁਧਿਆਣੇ ਤੋਂ ਚੱਲੇ ਨੇ ਔਰ ਜਲੰਧਰ ਤੋਂ ਚੱਲੇ ਨੇ, ਔਰ ਉਹ ਇਥੋਂ ਤੁਸੀਂ ਉਹਨਾਂ ਨੂੰ ਪਤਾ ਨਹੀਂ ਕਿੱਥੋਂ ਤੱਕ ਲੈ ਕੇ ਜਾਣਾ ਪੰਜਾਬ ਦੀ ਸਰਹੱਦ ਜਿਹੜੀ ਸਿੰਧ ਨਾਲ ਰਲਦੀ। ਤੇ ਉਹ इस हवाले नाल अपने रजा साहब का जिक्र करना भी बिल्कुल नाइंसाफी होएगी। उन्हां दा नाम जिक्र करिए तो वो पंजाबी दे साडी ते जेहड़ी ना पूरी पूरी नहीं हुंदी। अहमद रजा साहब ਨੂੰ ਬਤਾਉਣਾ ਜਾਣਦੇ ਹੋਗੇ ਤੁਸੀਂ? अहमद रजा पंजाबी जी, मैं आज ही मुलाकात ਅਸੀਂ काफी 2-3 घंटे इकट्ठे बैठे रहे हैं। ਜ਼ਬਰਦਸਤ, ਮਾਸ਼ਾਅੱਲਾ, ਠੀਕ ਹੋ ਗਿਆ। ਤੇ ਉਹ ਉਹਨਾਂ ਨਾਲ ਹੀ ਸਾਰਾ ਸਿਲਸਿਲਾ ਹੈ ਜੀ, ਔਰ ਉਹ ਮਾਸ਼ਾਅੱਲਾ ਸਾਡੇ ਸੁਰਖੇਲ ਨੇ, ਔਰ ਅੱਲਾ ਖੈਰ ਰੱਖੇ। ਉਸਾਂ ਦੇ ਮੁਖਲਸ ਬੰਦੇ ਸਾਨੂੰ ਲੱਗੇ ਹੋਏ ਨੇ। ਮਾਸ਼ਾਅੱਲਾ ਜਟਾਲਾ ਸਾਹਿਬ ਨੇ ਜਾਂ ਹੋਰ ਕੋਸ਼ਿਸ਼ ਕਰਨ ਦੇ ਹੀਲੇ ਨਾਲ ਹੀ ਵਸੀਲਾ ਹੈ। ਤੁਸੀਂ ਕੋਸ਼ਿਸ਼ ਕਰੋ, ਅੱਲਾ ਕੋ ਬਰਕਤ ਪਾਏਗਾ। ਹਾਂ, ਕੋਈ ਬਿਹਤਰੀ ਹੋਏਗੀ ਪੰਜਾਬ ਚੋਂ। ਤਾਂ ਬਲਕਿ ਪੰਜਾਬ ਨੂੰ ਰੋਸ਼ਨ ਖਿਆਲ ਬਣਾਉਣ ਦਾ ਸਭ ਤੋਂ ਵੱਡਾ ਤਰੀਕਾ ਹੀ ਇਹ ਹੈ ਕਿ ਪੰਜਾਬ ਦੇ ਕਲਚਰ ਨੂੰ ਰਿਵਾਈਵ ਕੀਤਾ ਜਾਏ। ਔਰ ਕਲਚਰ ਵੀ ਉਹ ਨਹੀਂ ਜਿਹੜਾ ਲੋਕ ਵਿਰਸੇ 'ਚ ਜ਼ਿੰਦਾ ਹੈ ਔਰ ਕਿਤੇ ਹੋਰ ਦਿਸਦਾ ਨਹੀਂ, ਜਾਂ ਪੰਜਾਬੀ ਫਿਲਮ 'ਚ ਪਾਕਿਸਤਾਨੀ 'ਚ ਦਿਸਦਾ ਹੈ ਔਰ ਕਿਤੇ ਹੋਰ ਪੰਜਾਬ 'ਚ ਐਗਜ਼ਿਸਟ ਨਹੀਂ ਕਰਦਾ। ਉਹ ਨਹੀਂ ਜਿਹੜਾ ਹਕੀਕੀ ਐਗਜ਼ਿਸਟਿੰਗ ਪੰਜਾਬੀ ਕਲਚਰ ਹੈ। ਉਹ ਇਹੋ ਫਿਲਮਾਂ ਦੇਖ ਕੇ ਤੇ ਉਹ ਲੋਕ ਜਿਹੜਾ ਫਿਲਮਾਂ ਬਣਾ ਦਿੰਦੇ ਨੇ ਪੰਜਾਬ 'ਚ, ਪਾਕਿਸਤਾਨ 'ਚ, ਕਰਾਚੀ 'ਚ ਬੈਠੇ ਲੋਕ, ਤੇ ਉਹ ਕੱਖ ਪਤਾ ਨਹੀਂ ਹੁੰਦਾ ਕਿ ਪੰਜਾਬ 'ਚ ਹੈ ਕੀ ਹੈ। एग्जैक्टली अच्छा जानकारी दो, हाँ, लोगों को पता लगे पंजाबी नौजवान की सोचता है। बहुत अच्छी गल है। तो ठीक है, मलिक तजम्मल का कोई शेर सुनाओ और फिर अल्लाह अल्लाह करिए, खुदा हाफिज करिए। मलिक तजम्मल दा जी जान है साडी ते हम प्याला अमन वाला ਉਹ ਉਹਨਾਂ ਦਾ ਇੱਕ ਮੇਰਾ ਜੀ ਬੜਾ ਪਸੰਦੀਦਾ ਔਰ ਸਾਡੀ ਮਤਲਬ ਲਾਈਫ ਵੀ ਉਹ ਸਾਰੀ ਉਹਦੇ ਤੇ ਜੁੜੀ ਹੈ ਕਿ ਉਹਨੇ ਕਹਿਣਾ ਕਿ ਅੱਖ ਖੋਲੀ ਤੇ ਦੁੱਖਾਂ ਦੇ ਜਾਲ ਵੇਖੇ, ਉੱਤੋਂ ਹੰਡ ਦੇ ਜਿੰਦੜੀ ਨਾਲ ਵੇਖੇ, ਇੱਕ ਦਿਨ ਸੀ ਹਿਜਰ ਦਾ ਸਾਲ ਵਰਗਾ, ਅਸੀਂ ਦਿਨ ਨਹੀਂ ਸਾਲਾਂ ਦੇ ਸਾਲ ਵੇਖੇ। ਤੇ ਉਹ ਮਲਿਕ ਸਾਹਿਬ ਸਿੱਧਾ ਉੱਤੇ ਵੀ ਪੈ ਜਾਂਦੇ ਨਾ ਅੱਲਾ ਨੂੰ, ਜੋ ਉਹ ਤੂੰ ਕੀੜੇ ਦੇ ਰਿਜ਼ਕ ਦੀ ਸੋਚ ਰੱਬਾ, ਤੂੰ ਕੀੜੇ ਦੇ ਰਿਜ਼ਕ ਦੀ ਸੋਚ ਰੱਬਾ, ਅਸਾਂ ਭੁੱਖਾਂ ਤੋਂ ਵਿਕਦੇ ਬਾਲ ਵੇਖੇ, ਤੇ ਅਸਾਂ ਵੇਖਿਆ ਖੂਨ ਦਾ ਰੰਗ ਚਿੱਟਾ, ਅਸਾਂ ਫੁੱਲ ਕਪਾਵਾਂ ਦੇ ਲਾਲ ਵੇਖੇ। ਤੇ ਬਾਬਾ ਬੁੱਲੇ ਸ਼ਾਹ ਸਰਕਾਰ ਨੂੰ ਕਹਿੰਦੇ ਨੇ ਜੀ ਕਿ ਮੈਂ ਨੱਚਿਆ ਜੱਗ ਦੇ ਸੁੱਖ ਪਾਰੋਂ, ਮੈਂ ਨੱਚਿਆ ਜੱਗ ਦੇ ਸੁੱਖ ਪਾਰੋਂ, ਸੱਗ ਬੁੱਲੇ ਨੂੰ ਮੇਰੀ ਧਮਾਲ ਵੇਖੇ। ਤੇ ਇਸ ਝੱਲੇ ਕਲੀਮ ਨੂੰ ਰੋਕ ਦਿਲਾ, ਇਹਨੂੰ ਆਖ ਸੂ ਵੇਲੇ ਦੀ ਚਾਲ ਵੇਖੇ। ਤੇ ਉਹ ਇਸ ਤਰ੍ਹਾਂ ਦਾ ਸਿਲਸਿਲਾ ਹੈ ਜੀ। बहुत खूबसूरत है जी। सलामत रहो, खुश रहो, अल्लाह तुहानू खुश रखे और तुहाडियां काविशां च भी तुहानू कामयाबी दे। बड़ा चंगा लग्या आज ਤੁਹਾਨੂੰ ਵੀ, ਤੁਹਾਡੀ ਵੀ ਬਹੁਤ ਮੁਹੱਬਤ, ਤੁਹਾਡਾ ਤੁਸੀਂ ਜਨਾਬ ਇੰਨਾ ਟਾਈਮ ਦਿੱਤਾ ਔਰ ਇੱਥੇ ਸਾਰਾ ਸਿਲਸਿਲਾ ਬੜਾ ਅੱਛਾ ਚਲਾ ਰਹੇ ਹੋ ਤੁਸੀਂ, ਔਰ ਬੜਾ ਅੱਛਾ ਦੀਵਾ, ਮੈਂ ਤੁਹਾਨੂੰ ਉਸ ਦਿਨ ਵੀ ਕਹਿ ਰਿਹਾ ਸੀ ਕਿ ਬੜਾ ਸੋਹਣਾ ਦੀਵਾ ਬਾਲਿਆ ਤੁਸੀਂ, ਔਰ ਅੱਲਾਹ ਤਾਲਾ ਇਹਨੂੰ ਇਸ ਤਰ੍ਹਾਂ ਹੀ ਕਾਇਮ ਰੱਖੇ। ਔਰ ਇਹਦੇ ਵਿੱਚ ਜਿਹੜਾ ਨਾ ਜੀ ਸਾਡੇ ਵਰਗੇ ਜਿਹੜੇ ਲੋਕ ਆ ਕੇ ਨਾ ਜੀ ਜਿੰਨੀ ਕੋਸ਼ਿਸ਼ ਕਰਕੇ ਤੇ ਤੁਹਾਨੂੰ ਜਨਾਬ ਉਹਦੇ ਚ ਅਸੀਂ ਤੁਰਦੇ ਰਹੀਏ ਨਾਲ ਨਾਲ। बहुत शुक्रिया, बहुत शुक्रिया। ठीक है फिर, रब रखा। अल्लाह हाफिज़, थैंक यू। अल्लाह।